ਜਦੋਂ ਹਮ ਦੋ ਹਮਾਰੇ ਦੋ ਕਹਿ ਕੇ ਆਬਾਦੀ ਘਟਾਓ ਦਾ ਨਾਰਾ ਦੇ ਕੇ ਪੰਜਾਬ ਦੇ ਲੋਕਾਂ ਨੂੰ ਪੁੱਠੀ ਮੱਤ ਦਿੱਤੀ ਜਾ ਰਹੀ ਸੀ, ਉਦੋਂ ਆਪਾਂ ਇਹ ਨਹੀਂ ਸੋਚਿਆ ਕਿ ਇਹਦਾ ਆਪਾਂ ਨੂੰ ਫਾਇਦਾ ਹੋਊ ਕਿ ਨੁਕਸਾਨ ਹੋਊ। ਹੁਣ ਤੁਸੀਂ ਸੋਚੋ ਕਿ ਪਿਛਲੇ 40 ਸਾਲ ਦੇ ਵਿੱਚ ਇੱਕ ਤਾਂ ਸਾਡੀ ਨਸਲਕੁਸ਼ੀ ਜੈਨੋਸਾਈਡ ਜਿਹੜਾ ਹੋ ਰਿਹਾ, ਉਹਦੇ ਕਰਕੇ ਸਾਡੀ ਆਬਾਦੀ ਘਟੀ। ਦੂਜਾ, ਸਾਡੇ ਬਹੁਤ ਸਾਰੇ ਵੱਡੀ ਗਿਣਤੀ ਵਿੱਚ ਇੱਥੇ ਇਹੋ ਜਿਹੇ ਹਾਲਾਤ ਬਣਾ ਧਰੇ ਕਿ ਹਰੇਕ ਬੰਦਾ ਆਪਣੀ ਜਾਨ ਬਚਾਉਣ ਲਈ ਬਾਹਰਲੇ ਮੁਲਕਾਂ ਨੂੰ, ਇੱਥੇ ਰੋਟੀ ਨਹੀਂ ਮਿਲਦੀ ਚਲੋ ਬਾਹਰਲੇ ਮੁਲਕਾਂ ਨੂੰ। ਜਿਹੜੀ ਧਰਤੀ ਸਾਡੇ ਪੁਰਖਿਆਂ ਨੇ ਹਰ ਕੁਰਬਾਨੀ ਕਰਕੇ ਕਦੇ ਛੱਡੀ ਨਹੀਂ ਬੀਤੇ ਦੌਰ ਵਿੱਚ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਸਾਡੇ ਲਈ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਛੱਡ ਕੇ ਭੱਜਦੇ। ਇਹਨਾਂ ਕਾਰਨਾਂ ਦੇ ਪਿੱਛੇ ਇੱਕੋ ਇੱਕ ਦਿੱਲੀ ਤੇ ਨਾਗਪੁਰ ਦੀਆਂ ਉਹ ਵਿਉਂਤਾਂ ਨੇ, ਜਿਨ੍ਹਾਂ ਦਾ ਇਹ ਮਿਥਿਆ ਹੋਇਆ ਕਿ ਪੰਜਾਬ ਦੇ ਵਿੱਚ ਸਿੱਖਾਂ ਤੇ ਸਿੱਖੀ ਦਾ ਖੋਰਾ ਲਾ ਕੇ ਇੱਥੇ ਹਿੰਦੂ ਹਿੰਦੁਸਤਾਨ ਵਾਲੇ ਝੰਡੇ ਚਲਾਉਣੇ। ਪਿਛਲੇ 40-50 ਸਾਲਾਂ ਦੇ ਵਿੱਚ ਇਹ ਚੀਜ਼ ਅਗਲਿਆਂ ਨੇ ਡਿਲੀਟ ਕਰਤੀ। ਨਾ ਤਾਂ ਇਹ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਰਿਹਾ, ਦੂਜਾ ਹੈਗਾ ਨਾ ਇਹ ਪੰਜਾਬੀ ਬੋਲਣ ਵਾਲਿਆਂ ਦਾ ਸੂਬਾ ਰਹਿ ਸਕਿਆ। ਪਿਛਲੇ 30-35 ਸਾਲਾਂ ਦੇ ਵਿੱਚ ਉਹ ਇੰਨੀ ਕੁ ਆਬਾਦੀ ਵੱਧ ਗਈ ਕਿ ਅੱਜ ਇੱਥੇ ਅੰਮ੍ਰਿਤਸਰ ਦੇ ਵਿੱਚ ਜਾਂ ਤਾਂ ਨਵਜੋਤ ਸਿੱਧੂ ਵਰਗਾ ਜਿਹੜਾ ਹਿੱਸਾਧਾਰੀ ਹਿੰਦੂਆਂ ਵਰਗਾ ਹੋਵੇ ਉਹ ਜਿੱਤ ਸਕਦਾ, ਜਾਂ ਹਿੰਦੂ ਜਿੱਤ ਸਕਦਾ, ਇੱਥੋਂ ਸਿੱਖ ਨਹੀਂ ਜਿੱਤ ਸਕਦਾ। ਹਿੰਦੂ ਡੋਮੀਨੈਂਟ ਸ਼ਹਿਰ ਬਣ ਗਿਆ ਅੰਮ੍ਰਿਤਸਰ। ਹਰ ਮੋੜ ਤੇ ਮੰਦਿਰ ਆ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦਾ ਪੂਰਾ ਮੰਦਰੀਕਰਨ ਕੀਤਾ ਪਿਆ। ਜੇ ਅੰਮ੍ਰਿਤਸਰ ਵਰਗੇ ਸ਼ਹਿਰ ਦਾ ਹਿੰਦੂਕਰਨ ਤੇ ਹਿੰਦੀਕਰਨ ਹੋਇਆ ਪਿਆ ਤਾਂ ਬਾਕੀ ਪੰਜਾਬ ਦਾ ਵੀ ਇਹੀ ਹਾਲ ਆ। ਜਿਵੇਂ ਬੀਜੇਪੀ ਨੇ ਸਾਰੇ ਭਾਰਤ ਵਿੱਚ ਮੁਸਲਮਾਨਾਂ ਦਾ ਕੋਈ ਸਾਂਝਾ ਨੇਤਾ ਨਹੀਂ ਉੱਠਣ ਦਿੱਤਾ, ਉਹਨਾਂ ਨੂੰ ਜਿਵੇਂ ਖੂੰਜੇ ਲਾਇਆ ਜਾ ਰਿਹਾ, ਉਵੇਂ ਈਸਾਈਆਂ ਨੂੰ ਹੁਣ ਉਵੇਂ ਸਿੱਖਾਂ ਨਾਲ ਕਰਨ ਦਾ ਏਜੰਟ ਜਿਹੜਾ ਹੈਗਾ ਸਟੰਡ ਵਾ ਉਹ ਸ਼ੁਰੂ ਹੋ ਗਿਆ। ਹੌਲੀ ਹੌਲੀ ਅੱਗੇ ਤੁਰਨਗੇ। ਪਿਛਲੇ 30 ਸਾਲ ਵਿੱਚ ਬੀਜੇਪੀ ਤੇ ਆਰਐਸਐਸ ਦੀ ਸ਼ਹਿ ਉੱਤੇ ਜਿਹੜਾ ਗੱਠਜੋੜ ਬਣਿਆ ਹੋਇਆ ਸੀ ਪੰਜਾਬ, ਬਾਦਲ ਪਰਿਵਾਰ, ਬਾਦਲ ਦਲ ਪਲੱਸ ਬਾਬਾ ਧੁੰਮਾ ਜੀ ਐਂਡ ਸੰਤ ਸਮਾਜ ਪਲੱਸ ਜਿਹੜੇ ਜੀਕੇ ਵਰਗੇ ਸਰਸੇ ਵਰਗੇ ਪਲੱਸ ਨਿਹੰਗ ਬਾਬਾ ਬਲਵੀਰ ਸਿੰਘ ਤੇ ਹੋਰ ਸੰਪਰਦਾਵਾਂ ਲੱਲੜ ਪੱਲੜ, ਇਹ ਜਿਹੜੀ ਇੱਕ ਫੋਰਸ ਸੀ ਇਹਨੇ ਦੋ ਕੰਮ ਕੀਤੇ। ਇੱਕ ਤਾਂ ਐਂਟੀ ਪੰਥਕ ਫੋਰਸਸ ਲਈ ਮੈਦਾਨ ਖੁੱਲਾ ਛੱਡਿਆ, ਦੂਜਾ ਜਿਹੜੇ ਵੀ ਪੰਥਕ ਸੋਚ ਵਾਲੇ ਸੀ ਉਹਨਾਂ ਦੇ ਛਤਰ ਫਿਰਦਾ ਰਿਹਾ। ਉਹ ਇਹਨਾਂ ਨਾਲ ਲੜ ਕੇ ਇੰਨੀ એનર્ਜੀ, ਇੰਨੀ ਸ਼ਕਤੀ, ਸਮਰੱਥਾ ਕੌਮ ਦੀ ਬਾਦਲ ਕਿਆਂ ਨੇ ਖਰਚ ਕਰਾਈ ਆ ਵੀ ਅੱਜ ਜੇਕਰ ਕੌਮ ਪ੍ਰਸਤੀ ਵਾਲੇ ਬੰਦੇ ਲੜਨਾ ਚਾਹਣ ਕਿਸੇ ਇਸ਼ੂ ਤੇ ਤਾਂ ਬੜਾ ਔਖਾ। ਬੀਜੇਪੀ, ਕਾਂਗਰਸ, ਬਾਦਲ ਦਾ ਇਹਨਾਂ ਵਿੱਚ ਫਰਕ ਕੀ ਹੈ? ਜਦੋਂ ਤੱਕ ਆਪਾਂ ਇਹ ਨਹੀਂ ਸਮਝਦੇ ਕਿ ਦਿੱਲੀ ਤੇ ਨਾਗਪੁਰ ਦੇ ਡੀਪ ਸਟੇਟ ਦੇ ਬ੍ਰਾਹਮਣਵਾਦੀ ਨਿਜ਼ਾਮ ਦੇ ਇਹ ਸਾਰੇ ਦੇ ਸਾਰੇ ਹੱਥ ਚੁੱਕੇ ਨੇ, ਇਹਨਾਂ ਤੋਂ ਇਹ ਸਾਰੇ ਇੱਕੋ ਜਿਹੇ ਡੰਗ ਮਾਰਦੇ। ਤੋ ਜਿਹੜਾ ਸਾਡੇ ਹਿੱਤਾਂ ਤੇ ਹੱਕਾਂ ਦੀ ਗੱਲ ਆ, ਉਹ ਖਾਲਿਸਤਾਨ ਤੋਂ ਬਗੈਰ ਕਦੇ ਮਸਲਾ ਹੱਲ ਹੋਣਾ ਨਹੀਂ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਖਬਰ ਅਜੀਤ ਅਖਬਾਰ 'ਚ ਛਪੀ ਆ, ਜਿਹਦੇ ਅਨੁਸਾਰ ਭਾਰਤ ਦੇ ਵਿੱਚ ਸੰਸਦੀ ਤੇ ਵਿਧਾਨ ਸਭਾ ਹਲਕਿਆਂ ਦੇ ਨਵੇਂ ਸਿਰਿਓਂ ਹੱਦਬੰਦੀ ਹੋਣ ਦੇ ਨਾਲ ਸੰਬੰਧਿਤ ਇਹ ਖਬਰ ਆ, ਜਿਹਦੇ ਵਿੱਚ ਮੋਟੇ ਤੌਰ ਤੇ ਗੱਲ ਇਹ ਆ ਕਿ ਆਬਾਦੀ ਦੇ ਹਿਸਾਬ ਨਾਲ ਨਵੇਂ ਸਿਰਿਓਂ ਵਿਧਾਨ ਸਭਾ ਹਲਕਿਆਂ ਦੀ ਤੇ ਲੋਕ ਸਭਾ ਹਲਕਿਆਂ ਦੀ ਹੁਣ ਜਿਹੜੀ ਆ ਹੱਦਬੰਦੀ ਉਹ ਹੋਣੀ। ਇਹਦੇ ਵਿੱਚ ਜਿਹੜੇ ਦੋ ਖਿੱਤੇ ਨੇ, ਉੱਤਰੀ ਭਾਰਤ, ਉਹ ਉੱਤਰੀ ਭਾਰਤ ਵਿੱਚੋਂ ਵੀ ਇਕੱਲਾ ਪੰਜਾਬ, ਦੂਜਾ ਦੱਖਣੀ ਭਾਰਤ, ਜਿਨ੍ਹਾਂ ਦੀਆਂ ਜਿਹੜੀਆਂ ਜਿਹੜੇ ਇਲਾਕੇ ਪਹਿਲਾਂ ਹੀ ਬ੍ਰਾਹਮਣਵਾਦ ਤੋਂ, ਹਿੰਦੂਤਵ ਤੋਂ, ਹਿੰਦੁਸਤਾਨ ਤੋਂ ਦੁਖੀ ਹੈ। ਪੰਜਾਬ ਦੇ ਵਿੱਚ ਵੀ ਸਿੱਖ ਭਾਈਚਾਰਾ ਹਿੰਦੂ ਹਿੰਦੁਸਤਾਨ ਤੋਂ ਦੁਖੀ ਆ ਵੀ ਇਹ ਸਾਡਾ ਬਾਹਮਣੀਕਰਨ ਕਰਨਾ ਚਾਹੁੰਦੇ ਆ, ਸਾਡੇ ਉੱਤੇ ਆਪਦੀ ਬੋਲੀ ਤੇ ਸੱਭਿਆਚਾਰ ਥੋਪਣਾ ਚਾਹੁੰਦੇ ਆ। ਇਹੀ ਲੜਾਈ ਦੱਖਣੀ ਭਾਰਤ ਦੇ ਸੂਬਿਆਂ ਦੀ। ਹੁਣ ਗੱਲ ਜਿਹੜੀ ਮੋਟੇ ਤੌਰ ਤੇ ਆ ਉਹ ਇਹ ਆ ਕਿ ਜਿਹੜੀ ਨਵੀਂ ਹੱਦਬੰਦੀ ਹੋਣ ਜਾ ਰਹੀ ਹੈ, ਇਹਦੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ 13 ਸੀਟਾਂ ਸੀ MP ਦੀਆਂ, ਹੁਣ ਉਹ 12 ਰਹਿ ਜਾਣਗੀਆਂ। ਤੇ ਇਵੇਂ ਹੀ ਜਿਹੜੀ ਵਿਧਾਨ ਸਭਾ ਦੀਆਂ ਸੀਟਾਂ ਨੇ ਉਹਦੇ 'ਚ ਗੜਬੜ ਹੋਏਗੀ। ਤੇ ਇਹਦਾ ਜਿਹੜਾ ਲਾਭ ਆ ਇਸ ਨਵੀਂ ਹੱਦਬੰਦੀ ਦਾ, ਉਹ ਹੋਣਾ ਯੂਪੀ, ਬਿਹਾਰ, ਮੱਧ ਪ੍ਰਦੇਸ਼ ਤੇ ਰਾਜਸਥਾਨ। ਹੁਣ ਆਪਾਂ ਇਹ ਆਪਦੀ ਗੱਲ ਦੇ ਉੱਤੇ, ਇਹ ਸਾਰਾ ਕੁਝ ਹੋਇਆ ਕਿਉਂ ਆ? ਥੋੜਾ ਜਿਹਾ ਧੀਰਜ ਤੇ ਠਰਮੇ ਨਾਲ ਸੁਣਨ ਵਾਲੀ ਗੱਲ ਆ ਵੀ ਕਿਵੇਂ ਆਪਣੇ
ਆਪਾਂ ਨੂੰ ਨਾਲੇ ਤਾਂ 100 ਛਿੱਤਰ ਖਵਾਏ ਜਾ ਰਹੇ ਨੇ ਤੇ ਨਾਲੇ 100 ਗੰਢੇ ਤੇ ਨਾਲੇ ਗਲਤੀ ਆਪਣੀ ਫਿਰ ਕੱਢੀ ਜਾ ਰਹੀ। ਆਪਣੇ ਲੋਕਾਂ ਦੇ ਵਿੱਚ ਨਵੀਂ ਚੀਜ਼ ਨੂੰ, ਨਵੇਂ ਵਿਚਾਰ ਨੂੰ ਪ੍ਰਵਾਨ ਕਰਨ ਦੀ ਬਹੁਤ ਤੇਜ਼ ਸਮਰੱਥਾ ਵਾ। ਵੈਸੇ ਵੀ ਜਿਹੜੀਆਂ ਕੌਮਾਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਤੇਜ਼ ਤਰਾਰ ਜਾਂ ਅਲਰਟ ਹੁੰਦੀਆਂ ਨੇ, ਉਹ ਨਵੇਂ ਵਿਚਾਰ ਨੂੰ, ਨਵੀਂ ਗੱਲ ਨੂੰ ਬੜੀ ਛੇਤੀ ਫੜਦੀਆਂ। ਦੱਖਣੀ ਭਾਰਤ ਦੇ ਵਿੱਚ ਵੀ ਸਾਖਰਤਾ ਜਾਂ ਪੜ੍ਹੇ ਲਿਖਿਆਂ ਦਾ ਹਿਸਾਬ ਕਿਤਾਬ ਜ਼ਿਆਦਾ, ਤੇ ਪੰਜਾਬ ਵੀ ਆਪਣਾ ਇਸ ਤਰੀਕੇ ਦਾ। ਹੁਣ ਜਦੋਂ ਹਮ ਦੋ ਹਮਾਰੇ ਦੋ ਕਹਿ ਕੇ ਕਿ ਜੀ ਆਬਾਦੀ ਘਟਾਉਣੀ ਆ, ਇਹ ਸਾਰਾ ਜਦੋਂ ਚੱਕਰ ਚੱਲਿਆ ਤਾਂ ਦੱਖਣੀ ਭਾਰਤ ਦੇ ਲੋਕਾਂ ਨੇ ਵੀ ਵੱਧ ਤੋਂ ਵੱਧ ਆਬਾਦੀ ਘਟਾਈ ਤੇ ਅੱਜ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਹਾਡੀ ਆਬਾਦੀ ਦੇ ਹਿਸਾਬ ਨਾਲ ਤੁਹਾਡੀਆਂ ਲੋਕ ਸਭਾ ਦੀਆਂ ਸੀਟਾਂ ਵੀ ਘਟਣਗੀਆਂ। ਇਹੀ ਆਪਣੇ ਨਾਲ ਹੋ ਰਿਹਾ। ਪੰਜਾਬ ਦੇ ਵਿੱਚ ਆਬਾਦੀ ਘਟਾਉਣ ਦਾ ਇੱਕ ਤਾਂ ਬ੍ਰਾਹਮਣਵਾਦੀ ਏਜੰਡਾ ਇਹ ਸੀ ਕਿ ਹਮ ਦੋ ਹਮਾਰੇ ਦੋ, ਆਪਾਂ ਲਾਗੇ ਮਗਰ, ਤੇ ਆਪਾਂ ਇਸ ਚੱਕਰ ਦੇ ਵਿੱਚ ਆਪਦੀ ਕੌਮ ਆ ਜਿਹੜੀ ਉਹਦੀ ਆਬਾਦੀ ਇੰਨੀ ਘਟਾ ਲਈ ਕਿ ਹੁਣ ਆਪਣੀਆਂ ਸੀਟਾਂ ਜਿਹੜੀਆਂ ਨੇ ਉਹ ਲੋਕ ਸਭਾ ਦੀਆਂ ਉਹ ਘਟਣੀਆਂ ਨੇ। ਆਪਣੀਆਂ ਮੈਂ ਜਦੋਂ ਕਹਿ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਭਾਰਤ ਮਾਤਾ ਦੀ ਜੈ ਵਾਲਾ, ਮੈਂ ਗੱਲ ਸਮਝਾਉਣ ਲਈ ਗੱਲ ਕਹਿ ਰਿਹਾ। ਹੁਣ ਗੱਲ ਇਹ ਹੈ ਕਿ ਜਦੋਂ ਹਮ ਦੋ ਹਮਾਰੇ ਦੋ ਕਹਿ ਕੇ ਆਬਾਦੀ ਘਟਾਓ ਦਾ ਨਾਅਰਾ ਦੇ ਕੇ ਪੰਜਾਬ ਦੇ ਲੋਕਾਂ ਨੂੰ ਪੁੱਠੀ ਮੱਤ ਦਿੱਤੀ ਜਾ ਰਹੀ ਸੀ, ਉਦੋਂ ਆਪਾਂ ਇਹ ਨਹੀਂ ਸੋਚਿਆ ਕਿ ਇਹਦਾ ਆਪਾਂ ਨੂੰ ਫਾਇਦਾ ਹੋਊ ਕਿ ਨੁਕਸਾਨ ਹੋਊ। ਫਾਇਦੇ ਹੀ ਇੰਨੇ ਗਿਣਾਏ ਗਏ ਵੀ ਨੁਕਸਾਨ ਕਿਸੇ ਨੇ ਗਿਣਿਆ ਹੀ ਨਹੀਂ। ਹੁਣ ਤੁਸੀਂ ਸੋਚੋ ਕਿ ਪਿਛਲੇ 40 ਸਾਲ ਦੇ ਵਿੱਚ ਇੱਕ ਤਾਂ ਸਾਡੀ ਨਸਲਕੁਸ਼ੀ, ਜੈਨੋਸਾਈਡ ਜਿਹੜਾ ਹੋ ਰਿਹਾ, ਉਹਦੇ ਕਰਕੇ ਸਾਡੀ ਆਬਾਦੀ ਘਟੀ। ਦੂਜਾ, ਸਾਡੇ ਬਹੁਤ ਸਾਰੇ ਵੱਡੀ ਗਿਣਤੀ ਵਿੱਚ ਇੱਥੇ ਇਹੋ ਜਿਹੇ ਹਾਲਾਤ ਬਣਾ ਧਰੇ ਕਿ ਹਰੇਕ ਬੰਦਾ ਆਪਦੀ ਜਾਨ ਬਚਾਉਣ ਲਈ ਬਾਹਰਲੇ ਮੁਲਕਾਂ ਨੂੰ, ਇੱਥੇ ਰੋਟੀ ਨਹੀਂ ਮਿਲਦੀ ਚਲੋ ਬਾਹਰਲੇ ਮੁਲਕਾਂ ਨੂੰ। ਤੋ ਤੀਜਾ ਸਾਡਾ ਇਹ ਹੋਇਆ ਵੀ ਸਾਡੇ ਕੋਲ ਜ਼ਮੀਨ ਹੁੰਦੀ ਸੀ ਲੈ ਦੇ ਕੇ, ਤੇ ਹੁਣ ਇਹ ਹਾਲ ਹੋ ਗਿਆ ਵੀ ਕਿੱਲਾ 2 ਕਿੱਲੇ ਵੇਚੋ ਤੇ ਚਾਹੇ ਡੋਂਕੀ ਲਾਓ ਕਰੋੜ ਰੁਪਏ ਚ, ਚਾਹੇ ਕੁਝ ਹੋਰ ਕਰੋ, ਬਾਹਰ ਨਿਕਲੋ। ਜਿਹੜੀ ਧਰਤੀ ਸਾਡੇ ਪੁਰਖਿਆਂ ਨੇ ਹਰ ਕੁਰਬਾਨੀ ਕਰਕੇ ਕਦੇ ਛੱਡੀ ਨਹੀਂ ਬੀਤੇ ਦੌਰ ਵਿੱਚ, ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਸਾਡੇ ਲਈ ਇਹੋ ਜਿਹਾ ਮਾਹੌਲ ਬਣਾ ਦਿੱਤਾ ਕਿ ਛੱਡ ਕੇ ਭੱਜਦੇ ਆ। ਤੇ ਜਿਨ੍ਹਾਂ ਮੁਲਕਾਂ 'ਚ ਜਾਂਦੇ ਆ ਉਹਨਾਂ ਮੁਲਕਾਂ ਦਾ ਸਿਸਟਮ ਕਹਿੰਦਾ ਵੀ ਤੁਸੀਂ 2 ਨੰਬਰ 'ਚ ਆਏ ਹੋ, ਚਲੋ ਵਾਪਸ। ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਜਿੱਥੇ ਹਮ ਦੋ ਹਮਾਰੇ ਦੋ ਵਾਲੀ ਬਿਮਾਰੀ ਨੇ ਸਾਡਾ ਘਾਣ ਕਰਾਇਆ, ਸਾਡੀ ਆਬਾਦੀ ਘਟੀ ਸਿੱਖਾਂ ਦੀ, ਉੱਥੇ ਬਾਹਰਲੇ ਮੁਲਕਾਂ ਨੂੰ ਜਿਹੜੀ ਸਾਡਾ ਪ੍ਰਵਾਸ ਹੋਇਆ ਉਹਦੇ ਨਾਲ ਆਬਾਦੀ ਘਟੀ। ਤੀਜਾ, ਸਾਡੀ ਜਿਹੜੀ ਨਸਲਕੁਸ਼ੀ ਹੋਈ ਉਹਦੇ ਨਾਲ ਆਬਾਦੀ ਘਟੀ। ਇਹਨਾਂ ਕਾਰਨਾਂ ਦੇ ਪਿੱਛੇ ਇੱਕੋ ਇੱਕ ਦਿੱਲੀ ਤੇ ਨਾਗਪੁਰ ਦੀਆਂ ਉਹ ਵਿਉਂਤਾਂ ਨੇ ਜਿਨ੍ਹਾਂ ਦਾ ਇਹ ਮਿਥਿਆ ਹੋਇਆ ਕਿ ਪੰਜਾਬ ਦੇ ਵਿੱਚ ਸਿੱਖਾਂ ਤੇ ਸਿੱਖੀ ਦਾ ਖੋਰਾ ਲਾ ਕੇ ਇੱਥੇ ਹਿੰਦੂ ਹਿੰਦੁਸਤਾਨ ਵਾਲੇ ਝੰਡੇ ਚਲਾਉਣੇ। ਹੁਣ ਇਸ ਧਰਤੀ ਦੇ ਉੱਤੇ ਆਪਣੇ ਬਜ਼ੁਰਗਾਂ ਨੇ 1947 ਮੌਕੇ ਜਦੋਂ ਦੇਖ ਲਿਆ ਕਿ ਆਪਣੇ ਨਾਲ ਠੱਗੀ ਵੱਜ ਗਈ ਤੇ ਹੁਣ ਆਪਾਂ ਆਜ਼ਾਦੀ ਲਈ, ਖਾਲਿਸਤਾਨ ਲਈ ਜਾਂ ਵੱਖਰੇ ਸਿੱਖ ਰਾਜ ਲਈ ਤਾਂ ਲੜਨ ਜੋਗੇ ਨਹੀਂ, ਚਲੋ ਪੰਜਾਬੀ ਸੂਬਾ ਲੈਂਦੇ ਆ। ਪੰਜਾਬੀ ਸੂਬਾ ਵਾਲੇ ਚੱਕਰ ਦੇ ਵਿੱਚ ਜਿਹੜਾ ਸੂਬਾ ਬਣਿਆ ਉਹਦੇ ਵਾਸਤੇ ਇੱਕ ਵਿਚਾਰ ਸੀਗਾ ਵੀ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਬਣ ਜਾ ਰਿਹਾ, ਪੰਜਾਬੀ ਬੋਲਣ ਵਾਲਿਆਂ ਦਾ ਸੂਬਾ ਬਣ ਜਾ ਰਿਹਾ। ਪਿਛਲੇ 40-50 ਸਾਲਾਂ ਦੇ ਵਿੱਚ ਇਹ ਚੀਜ਼ ਅਗਲਿਆਂ ਨੇ ਡਿਲੀਟ ਕਰਤੀ। ਨਾ ਤਾਂ ਇਹ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਰਿਹਾ, ਆ ਜਿਹੜੇ ਆਪਾਂ ਕਾਰਨ ਪਹਿਲਾਂ ਗਿਣੇ ਆ ਇਹ ਕਾਰਨ ਵੀ ਨਾਲ ਨੇ, ਤੇ ਹੋਰ ਵੀ ਕਾਰਨ ਨੇ ਵੀ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਕਿਉਂ ਨਹੀਂ। ਦੂਜਾ ਹੈਗਾ ਨਾ ਇਹ ਪੰਜਾਬੀ ਬੋਲਣ ਵਾਲਿਆਂ ਦਾ ਸੂਬਾ ਰਹਿ ਸਕਿਆ। ਜਿੱਥੇ ਇੱਥੇ ਸਿੱਖਾਂ ਦੀ ਗਿਣਤੀ ਘਟੀ, ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟੀ, ਉੱਥੇ ਨਾਲ ਦੀ ਨਾਲ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਵਧੀ ਤੇ ਹਿੰਦੂ ਕਹਾਉਣ ਵਾਲਿਆਂ ਦੀ ਜਾਂ ਗੈਰ ਸਿੱਖ ਲੋਕਾਂ ਦੀ ਗਿਣਤੀ ਯੂਪੀ, ਬਿਹਾਰ ਤੇ ਹੋਰਨਾਂ ਸੂਬਿਆਂ ਤੋਂ, ਜਿੱਥੇ ਆਬਾਦੀ ਦੇ ਬਾਰੇ ਜਿਹੜਾ ਨਜ਼ਰੀਆ ਪੰਜਾਬ ਦਾ ਜਾਂ ਦੱਖਣੀ ਭਾਰਤ ਦਾ ਜਿੱਥੇ ਹੈ ਨਹੀਂ ਜਿਨ੍ਹਾਂ ਸੂਬਿਆਂ 'ਚ, ਉੱਥੇ ਇੰਨਾ ਵੱਡਾ ਮਨੁੱਖੀ ਬੰਬ, ਮਨੁੱਖੀ ਦਰਿਆ, ਮਨੁੱਖੀ ਹੜ੍ਹ ਸਿਰਾਂ ਦਾ ਵਗਿਆ, ਉਹਨੇ ਸਾਰੇ ਭਾਰਤ ਜੀ ਵੈਸੇ ਤਾਂ ਕਮਲ ਪਾਇਆ ਹੋਇਆ, ਪਰ ਭਾਰਤ ਦਾ ਬਾਕੀ ਦਾ ਤਾਂ ਪਤਾ ਨਹੀਂ। ਪਰ ਪੰਜਾਬ ਦਾ ਜੋ ਹਸ਼ਰ ਹੈ ਇਸ ਮੌਕੇ ਕਿ ਸਾਡੀ 1966 ਵਿੱਚ ਜਿਹੜੀ ਪ੍ਰਾਪਤੀ ਸੀ ਇੱਕ 1947 ਤੋਂ ਬਾਅਦ ਦੀ ਪੰਜਾਬੀ ਸੂਬਾ ਬਣਾਉਣ ਦੀ, ਜਿਹੜੀ ਕਿ ਇਸ ਮੁਲਕ ਦੇ ਸਿਸਟਮ ਦੇ ਵਿੱਚੋਂ ਨਿਕਲੀ ਸੀ, ਕਿਉਂਕਿ ਇਹ ਭਾਰਤ ਦਾ ਜਦੋਂ ਨਵੇਂ ਸਿਰਿਓਂ ਪੁਨਰਗਠਨ ਹੋਇਆ ਉਦੋਂ ਸਾਰੇ ਸੂਬੇ ਅੱਡ-ਅੱਡ ਬੋਲੀਆਂ ਤੇ ਸੱਭਿਆਚਾਰਾਂ ਦੇ ਹਿਸਾਬ ਨਾਲ ਬਣਾਏ ਜਾਣੇ ਸੀ।
ਬਾਕੀਆਂ ਦੇ ਤਾਂ ਬਣ ਗਏ, ਪਰ ਸਾਡੇ ਵਾਰੀ ਬਹੁਤ ਪੈ ਗਈ ਬਾਹਮਣਾਂ ਨੂੰ, ਤੇ ਅਖੀਰ ਆਪਾਂ ਲੜ ਭਿੜ ਕੇ ਜੇ ਬਣਾਇਆ ਤਾਂ ਉਹਦੇ ਉਲਟ ਆਹ ਚੀਜ਼ ਆ ਗਈ ਕਿ ਇੱਥੇ ਅੱਜ ਉਹ ਸਾਡੀ ਚੀਜ਼ ਜਿਹੜੀ ਆ ਉਹ ਖਤਮ। ਸੋ ਜਿਹੜਾ ਪੰਜਾਬੀ ਬੋਲੀ ਦੇ ਆਧਾਰ ਤੇ ਸੂਬਾ ਬਣਾਇਆ ਸੀ, ਸਿੱਖ ਸਿਵਲਾਈਜੇਸ਼ਨ ਦਾ ਇੱਕ ਜਿਵੇਂ ਗੜ੍ਹ ਬਣਨਾ ਸੀ, ਉਹ ਡਿਲੀਟ ਹੋ ਗਿਆ, ਖਤਮ ਹੋ ਗਿਆ। ਤੇ ਜਿਹੜੀ ਸਾਡੀ ਆਬਾਦੀ ਸੀ ਉਹ ਇੰਨੀ ਘਟ ਗਈ ਕਿ ਅੱਜ ਸਾਡੀ ਬੋਲੀ, ਧਰਮ ਅਤੇ ਸੱਭਿਆਚਾਰ ਸਾਡੇ ਆਪ ਦੇ ਸਿੱਖ ਹੋਮਲੈਂਡ ਦੇ ਵਿੱਚ ਵੀ ਪੂਰੀ ਤਰ੍ਹਾਂ ਐਨ ਜਿਵੇਂ ਕਹਿੰਦੇ ਆ ਵੀ ਕੰਢੇ ਉੱਤੇ ਗੱਲ ਆਈ ਪਈ, ਖਤਰੇ ਹੇਠ ਆ, ਬਹੁਤ ਵੱਡਾ ਖਤਰਾ। ਸਾਡੇ ਆਪ ਦੇ ਸ਼ਹਿਰਾਂ ਦੇ ਵਿੱਚ ਜਿਹੜੇ ਪੜ੍ਹਦੇ ਆ, ਮੈਂ ਪਿੰਡ ਦਾ ਬੰਦਾ, ਹੁਣ ਸ਼ਹਿਰ ਆ ਗਏ, ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਇੱਥੇ ਜਿਹੜਾ ਹਿੰਦੂ ਵੋਟ ਬੈਂਕ ਆ ਉਹ ਇੰਨਾ ਜ਼ਿਆਦਾ ਹੈ ਕਿ ਜਦੋਂ ਆਹ ਪਿਛਲਾ ਵਕਤ ਲੰਘ ਗਿਆ 1980 ਤੋਂ ਬਾਅਦ ਵਾਲਾ, ਜਿਹੜੇ ਕਿਸੇ ਪੰਜਾਬ ਇਸ ਖਿੱਤੇ ਦੇ ਮਾਝੇ ਦੇ ਸਾਰੇ ਪਿੰਡਾਂ ਦੇ ਵਿੱਚ ਹੀ ਕਿਸੇ ਪਿੰਡ 'ਚ 5 ਜਾਂ 10 ਜਾਂ 15 ਜਾਂ 2 ਜਾਂ 4 ਜਿਹੜੇ ਵੀ ਹਿੰਦੂ ਘਰ ਸੀਗੇ ਉਹ ਸ਼ਹਿਰਾਂ ਨੂੰ ਆ ਗਏ, ਖਾਸ ਤੌਰ ਤੇ ਅੰਮ੍ਰਿਤਸਰ ਨੂੰ ਆ ਗਏ। ਪਿਛਲੇ 30-35 ਸਾਲਾਂ ਦੇ ਵਿੱਚ ਉਹ ਇੰਨੀ ਕੁ ਆਬਾਦੀ ਵੱਧ ਗਈ ਕਿ ਅੱਜ ਇੱਥੇ ਅੰਮ੍ਰਿਤਸਰ ਦੇ ਵਿੱਚ ਜਾਂ ਤਾਂ ਨਵਜੋਤ ਸਿੱਧੂ ਵਰਗਾ ਜਿਹੜਾ ਕੇਸਾਧਾਰੀ ਹਿੰਦੂਆਂ ਵਰਗਾ ਹੋਵੇ ਉਹ ਜਿੱਤ ਸਕਦਾ, ਜਾਂ ਹਿੰਦੂ ਜਿੱਤ ਸਕਦਾ, ਇੱਥੋਂ ਸਿੱਖ ਨਹੀਂ ਜਿੱਤ ਸਕਦਾ। ਹਿੰਦੂ ਡੋਮੀਨੈਂਟ ਸ਼ਹਿਰ ਬਣ ਗਿਆ ਅੰਮ੍ਰਿਤਸਰ। ਹਰ ਮੋੜ ਤੇ ਮੰਦਿਰ ਆ ਤੇ ਦਰਬਾਰ ਸਾਹਿਬ ਦੇ ਆਲੇ ਦੁਆਲੇ ਦਾ ਪੂਰਾ ਮੰਦਰੀਕਰਨ ਕੀਤਾ ਪਿਆ। ਇਹ ਤੋਂ ਇਲਾਵਾ ਸ਼ਹਿਰ ਦੇ ਵਿੱਚ ਹਰ ਥਾਂ ਦੇ ਉੱਤੇ ਮੈਨੂੰ ਬੜੀ ਸਮੱਸਿਆ ਆਉਂਦੀ ਆ, ਚਾਹੇ ਜਿਹੜੀ ਮਰਜ਼ੀ, ਕੋਈ ਬਿਰਲਾ ਹੀ ਕਿਤੇ ਹੀ ਕੋਈ ਸਿੱਖ ਦੁਕਾਨਦਾਰ ਆ, ਨਹੀਂ ਬਹੁਤੇ ਜ਼ਿਆਦਾ ਹਿੰਦੂ ਦੁਕਾਨਦਾਰ ਨੇ। ਸ਼ਹਿਰਾਂ ਦੇ ਸਕੂਲਾਂ ਦੇ ਵਿੱਚ ਇੱਥੇ ਹਿੰਦੀ ਪੂਰੇ ਜ਼ੋਰਾਂ ਤੇ ਹੈ। ਸਾਡੇ ਨਿਆਣੇ ਆ, ਬੱਚੇ ਨੇ, ਉਹਨਾਂ ਨੂੰ ਸਾਨੂੰ ਬੜੀ ਤਕਲੀਫ ਹੁੰਦੀ ਆ ਕਿ ਉਹਨਾਂ ਨੂੰ ਅਸੀਂ ਕਿਵੇਂ ਰੋਕੀਏ ਉਹ ਜੋ ਆਲੇ ਦੁਆਲੇ ਪ੍ਰਭਾਵ ਹੀ ਹਿੰਦੀ ਦਾ। ਜੇ ਅੰਮ੍ਰਿਤਸਰ ਵਰਗੇ ਸ਼ਹਿਰ ਦਾ ਹਿੰਦੂਕਰਨ ਤੇ ਹਿੰਦੀਕਰਨ ਹੋਇਆ ਪਿਆ ਤਾਂ ਬਾਕੀ ਪੰਜਾਬ ਦਾ ਵੀ ਇਹੀ ਹਾਲ ਆ। ਜਦੋਂ ਅਸੀਂ ਪਿੰਡ ਰਹਿੰਦੇ ਸੀ ਘੁਮਾਣੀ ਤੇ ਲੁਧਿਆਣੇ ਆਇਆ ਕਰਨਾ, ਸਾਨੂੰ ਲੁਧਿਆਣਾ ਲੱਗਿਆ ਕਰਨਾ ਕਿੰਨਾ ਭਈਆਵਾਦ। ਹੁਣ ਚੰਡੀਗੜ੍ਹ, ਮੋਹਾਲੀ ਤੇ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਜੋ ਹਾਲ ਆ, ਇੱਥੇ ਸਿੱਖੀ ਦਾ ਜਾਂ ਪੰਜਾਬ ਦਾ ਬੋਲੀ ਦਾ ਜੋ ਹਾਲ ਆ ਉਹ ਕੋਈ ਬਹੁਤਾ ਚੰਗਾ ਨਹੀਂ ਹੈ। ਇਹ ਜਿਹੜੀ ਆਪਾਂ ਭਾਰਤ ਦਾ ਭਲਾ ਸੋਚਦਿਆਂ ਨੇ ਬਈ ਚਲੋ ਜੀ ਮੁਲਕ ਦੀ ਸਰਕਾਰ ਕਹਿੰਦੀ ਆ ਆਬਾਦੀ ਘਟਾਓ, ਆਬਾਦੀ ਘਟਾਉਂਦਿਆਂ ਨੇ ਜਿਹੜੀ ਬਿਰਤਾ ਗੱਲ ਪਾ ਲਈ ਵੀ ਪਹਿਲਾਂ ਤਾਂ ਆਪਣੇ ਪੱਗਾਂ ਵਾਲੇ ਜਾਂ ਪੰਜਾਬ ਦੇ ਜਿਹੜੇ ਬੰਦੇ ਸੀ, ਪਹਿਲੀ ਗੱਲ ਤਾਂ ਪਹਿਲਾਂ ਹੀ ਕਦੇ ਜਿੱਤ ਨਹੀਂ ਸੀ ਸਕਦੇ ਵੀ 13 ਦੇ 13 ਜਿਹੜੇ ਨੇ ਉਹ ਪੰਥਕ ਜਾਂ ਕੌਮ ਪ੍ਰਸਤ ਸਿੱਖ ਜਿੱਤ ਜਾਣ। ਜਿਹੜੀ ਆਪਣੇ ਕਈ ਬੰਦਿਆਂ ਨੇ ਆਪਾਂ ਨੂੰ ਬੇਵਕੂਫ ਬਣਾਉਣਾ ਸ਼ੁਰੂ ਕੀਤਾ ਹੋਇਆ ਬਈ ਜੀ ਜਿੱਦਣ ਕਿਤੇ ਪਾਰਲੀਮੈਂਟ ਦੇ ਵਿੱਚ ਆਪਣੇ ਝੰਡੇ ਝੂਲ ਗਏ ਉੱਥੇ ਆਪਾਂ ਖਾਲਿਸਤਾਨ ਦਾ ਮਤਾ ਪਾਸ ਕਰ ਦਿਆਂਗੇ। ਜੇ ਸਾਰੇ ਕਾਂਗਰਸ ਦੇ ਜਾਂ ਬੀਜੇਪੀ ਦੇ ਜਾਂ ਹੋਰਨਾਂ ਬਾਦਲ ਦਲਿਆਂ ਦੇ ਰਲ ਕੇ ਵੱਧ ਤੋਂ ਵੱਧ 20 ਤੋਂ ਵੱਧ ਪੱਗਾਂ ਵਾਲੇ ਕਦੇ ਹੋ ਨਹੀਂ ਸਕਦੇ ਜਾਂ ਪੰਜਾਬੀ ਬੋਲਣ ਵਾਲੇ ਹੋ ਨਹੀਂ ਸਕਦੇ ਜੇ ਦੂਜੇ ਸੂਬਿਆਂ ਦੇ ਵਿਲਾਰੀ, ਇਹ ਝੂਠ ਆ ਵੈਸੇ। ਤੇ ਜੇ 13 ਦੇ 13 ਪੰਜਾਬ ਵਾਲੇ ਹੋਣ, ਪਰ ਹੁਣ 13 ਤੋਂ ਇਹ 12 ਰਹਿ ਜਾਣੇ ਆ ਤੇ ਬਾਕੀ ਸੂਬਿਆਂ ਚੋਂ ਵੀ ਘਟ ਜਾਣੇ ਆ। ਕੁੱਲ ਮਿਲਾ ਕੇ ਜਿਹੜੇ ਪੱਗਾਂ ਦਾੜੇ ਵਾਲੇ ਜਾਂ ਪੰਜਾਬੀ ਬੋਲਣ ਵਾਲੇ ਬੰਦੇ, ਚਾਹੇ ਉਹ ਸਿੱਖੀ ਦੇ ਜਾਂ ਸਿੱਖਾਂ ਦੇ ਉਲਟ ਵੀ ਹੋਣ, ਇਹੋ ਜਿਹੇ ਹੁੰਦੇ ਆ, ਬਹੁਤੇ ਜ਼ਿਆਦਾ ਤਾਂ ਭਾਰਤ ਮਾਤਾ ਦੀ ਜੈ ਵਾਲੇ ਹੁੰਦੇ ਆ ਜਿਹੜੇ ਉੱਥੇ ਜਾਂਦੇ ਆ। ਉਹਨਾਂ ਸਾਰਿਆਂ ਦੀ ਗਿਣਤੀ ਹੋਰ ਜ਼ਿਆਦਾ ਘਟੇਗੀ, ਹੋਰ ਜ਼ਿਆਦਾ ਪਿੱਛੇ ਨੂੰ ਗੱਲ ਜਾਏਗੀ। ਇਹ ਕਿਸੇ ਕੌਮ ਦਾ ਜਾਂ ਕਿਸੇ ਸੱਭਿਆਚਾਰ ਨਾਲ ਸੰਬੰਧਿਤ ਲੋਕਾਂ ਦਾ ਪ੍ਰਭਾਵ ਘਟਾਉਣਾ, ਉਹਦੀ ਜਿਹੜੀ ਪਕੜ ਘਟਾਉਣੀ। ਜਿਵੇਂ ਬੀਜੇਪੀ ਨੇ ਸਾਰੇ ਭਾਰਤ ਵਿੱਚ ਮੁਸਲਮਾਨਾਂ ਦਾ ਕੋਈ ਸਾਂਝਾ ਨੇਤਾ ਨਹੀਂ ਉੱਠਣ ਦਿੱਤਾ। ਮੁਸਲਮਾਨਾਂ ਦੀ ਏਡੀ ਵੱਡੀ ਆਬਾਦੀ ਹੋਣ ਦੇ ਬਾਵਜੂਦ ਈਸਾਈਆਂ ਦਾ ਵੀ ਇਹੀ ਆ ਵੀ ਉਹਨਾਂ ਦੀ ਕੋਈ ਸਾਂਝੀ ਬੋਡੀ, ਕੋਈ ਸਾਡੀ ਉਹਨਾਂ ਦਾ ਵਾਰੀ ਸਾਰੀਆਂ ਸੰਸਥਾਵਾਂ ਦਾ ਘਾਣ ਹੋ ਰਿਹਾ ਨਾ। ਕਦੇ ਵਕਫ ਬੋਰਡ ਫੜ ਲੈਂਦੇ ਆ, ਕਦੇ ਮੰਦਿਰ ਦੇ ਬਹਾਨੇ, ਕਦੇ ਮਸਜਿਦ। ਉਹਨਾਂ ਨੂੰ ਜਿਵੇਂ ਖੂੰਜੇ ਲਾਇਆ ਜਾ ਰਿਹਾ, ਉਵੇਂ ਈਸਾਈਆਂ ਨੂੰ ਹੁਣ ਉਵੇਂ ਸਿੱਖਾਂ ਨਾਲ ਕਰਨ ਦਾ ਏਜੰਟ ਜਿਹੜਾ ਹੈਗਾ ਸਟੰਡ ਵਾ ਉਹ ਸ਼ੁਰੂ ਹੋ ਗਿਆ। ਹੌਲੀ ਹੌਲੀ ਅੱਗੇ ਤੁਰਨਗੇ, ਕਿਉਂਕਿ ਸਾਡੀ ਕੌਮ ਦੇ ਵਿੱਚ ਜਿਹੜੇ ਲੋਕਾਂ ਤੇ ਆਪਾਂ ਨੂੰ ਗੁੱਸਾ ਬਾਦਲ ਕਿਆਂ ਤੇ, ਜਿਨ੍ਹਾਂ ਨੇ ਬਾਬੇ ਧੁੰਮੇ ਹੁਣਾਂ ਨਾਲ, ਨਿਹੰਗ ਬਲਵੀਰ ਸਿੰਘ ਹੁਣਾਂ ਰਲ ਕੇ ਪਹਿਲਾਂ ਪੂਰਾ ਕਮਲ ਕੁੱਟਿਆ, ਸਿੱਖਾਂ ਦੀ ਪੰਥਕ ਸ਼ਕਤੀ ਨੂੰ ਜਿੰਨੀ ਬੁਰੀ ਤਰ੍ਹਾਂ ਇਹਨਾਂ ਨੇ ਖੋਰਾ ਲਾਇਆ, ਇਹਨਾਂ ਨਾਲ ਲੜਦਿਆਂ ਦੀ ਸਿੱਖ ਸ਼ਕਤੀ ਸਾਰੀ ਦੀ ਸਾਰੀ ਸਾਡੀ ਪੂਰੀ ਤਰ੍ਹਾਂ ਐਨ ਮਲੀਦਾ ਬਣ ਗਿਆ। ਪਿਛਲੇ 30 ਸਾਲ ਵਿੱਚ ਬੀਜੇਪੀ ਤੇ RSS ਦੀ ਸ਼ਹਿ ਉੱਤੇ ਜਿਹੜਾ ਗੱਠਜੋੜ ਬਣਿਆ ਹੋਇਆ ਸੀ ਪੰਜਾਬ 'ਚ, ਬਾਦਲ ਪਰਿਵਾਰ, ਬਾਦਲ ਦਲ ਪਲੱਸ ਬਾਬਾ ਧੁੰਮਾ ਜੀ ਐਂਡ ਸੰਤ ਸਮਾਜ ਪਲੱਸ ਜਿਹੜੇ GK ਵਰਗੇ, ਸਰਸੇ ਵਰਗੇ ਪਲੱਸ ਨਿਹੰਗ ਬਾਬਾ ਬਲਵੀਰ ਸਿੰਘ ਤੇ ਹੋਰ ਸੰਪਰਦਾਵਾਂ ਲੱਲੜ ਪੱਲੜ, ਇਹ ਜਿਹੜੀ ਇੱਕ ਫੋਰਸ ਸੀ, ਇਹਨੇ ਦੋ ਕੰਮ ਕੀਤੇ। ਇੱਕ ਤਾਂ ਐਂਟੀ ਪੰਥਕ ਫੋਰਸਸ ਲਈ ਮੈਦਾਨ ਖੁੱਲ੍ਹਾ ਛੱਡਿਆ। ਸਰਸੇ ਵਾਲੇ ਬੇਅਦਬੀਆਂ ਕਰ ਰਹੇ ਨੇ, ਭੰਡਿਆਰੇ ਵਾਲੇ ਬੇਅਦਬੀਆਂ ਕਰ ਰਹੇ ਨੇ, ਬਿਆਸ ਵਾਲੇ ਜਾਂ ਹੋਰ ਜਿੰਨੇ ਵੀ ਐਂਟੀ ਪੰਥਕ ਗੁਰੂ ਗ੍ਰੰਥ ਸਾਹਿਬ ਦੇ ਦੁਸ਼ਮਣ ਆ, ਇਹਨਾਂ ਨੂੰ ਖੁੱਲ੍ਹ ਕੇ ਖੇਡਣ ਦਾ ਮੈਦਾਨ ਮਿਲਿਆ ਰਿਹਾ ਪੰਜਾਬ। ਦੂਜਾ, ਜਿਹੜੇ ਵੀ ਪੰਥਕ ਸੋਚ ਵਾਲੇ ਸੀ ਉਹਨਾਂ ਦੇ ਛੱਤਰ ਫਿਰਦਾ ਰਿਹਾ, ਉਹ ਇਹਨਾਂ ਨਾਲ ਲੜ ਕੇ
ਇੰਨੀ એનર્ਜੀ, ਇੰਨੀ ਸ਼ਕਤੀ, ਸਮਰੱਥਾ ਕੌਮ ਦੀ ਬਾਦਲ ਕਿਆ ਨੇ ਖਰਚ ਕਰਾਈ ਆ ਵੀ ਅੱਜ ਜੇਕਰ ਕੌਮ ਪ੍ਰਸਤੀ ਵਾਲੇ ਬੰਦੇ ਲੜਨਾ ਚਾਹੁਣ ਕਿਸੇ ਇਸ਼ੂ ਤੇ ਤਾਂ ਬੜਾ ਔਖਾ। ਹੁਣ ਇਹ ਆਪਸ ਵਿੱਚ ਹੀ ਲੜ ਪਏ। ਆਪਾਂ ਨੂੰ ਪਤਾ ਇਸ਼ੂ ਬੜਾ ਵੱਡਾ, ਬੜੀ ਕਰਤੂਤ ਮਾੜੀ ਕਰ ਲਈ। ਪੰਥਕ ਸੋਚ ਵਾਲੇ ਤਾਂ ਪਹਿਲਾਂ ਵੀ ਬਾਦਲ ਕਿਆਂ ਦਾ ਵਿਰੋਧ ਕਰਦੇ ਹੁੰਦੇ ਸੀ, ਹੁਣ ਵੀ ਕਰਦੇ ਆ। ਪਰ ਬਾਬੇ ਧੁੰਮੇ ਹੁਣੀ, ਬਾਬੇ ਬਲਵੀਰ ਸਿੰਘ ਹੁਣੀ ਜਾਂ ਹੋਰ ਬਾਬਿਆਂ ਨੇ ਜਾਂ ਹੋਰ ਬਹੁਤ ਸਾਰਿਆਂ ਨੇ ਪਹਿਲੀ ਵਾਰ, ਹੁਣ ਤਾਂ ਬਿਕਰਮਜੀਤ ਮਜੀਠੀਆ ਫੱਟੇ ਚੱਕੀ ਜਾਂਦਾ, ਉਹ ਤਾਂ ਉਹ ਬੜੇ ਬਾਦਲ ਦਲ ਦੇ ਬੰਦੇ। ਹੁਣ ਸਾਰਿਆਂ ਨੂੰ ਅਕਲ ਆ ਗਈ ਵੀ ਬੜਾ ਔਖਾ ਕੰਮ ਆ ਬਾਦਲ ਪਰਿਵਾਰ ਦਾ ਤਾਂ। ਪਰ ਬਾਦਲ ਪਰਿਵਾਰ ਨੂੰ ਕੋਈ ਇਹਦੀ ਸ਼ਰਮ ਹੈ ਨਹੀਂ। ਉਹਨਾਂ ਦੀ ਜਿਹੜੀ ਜੁੰਡਲੀ ਆ ਉਹ ਅੱਜ ਵੀ ਲਲਕਾਰੇ ਮਾਰਦੀ ਆ ਵੀ ਸਾਡੇ ਕੋਲੇ ਸ਼੍ਰੋਮਣੀ ਕਮੇਟੀ ਆ, ਅੰਤਰੰਗ ਕਮੇਟੀ ਆ, ਅਸੀਂ ਜੋ ਮਰਜ਼ੀ ਚਾਹੀਏ। ਅਸੀਂ ਤਾਂ ਹੁਣੇ ਜਿਹੜੇ ਧਾਮੀ ਨੂੰ ਜਿਤਾ ਕੇ ਹਟੇ ਆ ਉਹਨਾਂ ਮੈਂਬਰਾਂ ਦੇ ਰਾਹੀਂ ਜਿਹੜਾ ਜਨਰਲ ਹਾਊਸ ਆ ਉਹਦੇ 'ਚ ਵੀ ਮਤਾ ਪਾਸ ਕਰਾ ਲਾਂਗੇ ਜਥੇਦਾਰਾਂ ਨੂੰ ਲਾਉਣ ਦਾ। ਤੇ ਇਸ ਮਾਹੌਲ ਦੇ ਵਿੱਚ ਜਦੋਂ ਮਜੀਠੀਏ ਨੂੰ ਪਹਿਲਾਂ ਤਾਂ ਵਲਟੋਹਾ ਗਿਆ, 7 ਤਰੀਕ ਨੂੰ ਜਥੇਦਾਰਾਂ ਦੇ ਜਿਹੜੇ ਆਪ ਉਹਦੇ ਢੰਗ ਨਾਲ ਲਾਹੇ ਜਾਣ ਦੀ ਖਬਰ ਆਈ ਆ। 8 ਨੂੰ ਇਹਨੇ ਬਿਕਰਮਜੀਤ ਮਜੀਠੀਏ ਨੇ ਇਹਦਾ ਵਿਰੋਧ ਕੀਤਾ। 9 ਨੂੰ ਵਲਟੋਹਾ ਉਹਦੇ ਘਰ ਪਹੁੰਚ ਗਿਆ ਤੇ ਬਾਅਦ ਵਿੱਚ ਅੱਜ ਅਖਬਾਰਾਂ 'ਚ ਚਰਚਾ ਆਈ ਆ, ਜੋ ਮੰਨਿਆ ਵੀ ਆ ਕਿਸੇ ਚੈਨਲ ਤੇ, ਵਲਟੋਹਾ ਵੀ ਉਹਨੂੰ ਮਿਲਣ ਲਈ ਘਰੇ ਗਏ ਸੀ ਮਜੀਠੀਏ ਨੂੰ, ਪਰ ਉਹ ਇਹਨਾਂ ਨੂੰ ਮਿਲਿਆ ਹੀ ਨਹੀਂ, ਕੁੰਦੜ ਨੂੰ ਤੇ ਵਲਟੋਹੇ ਨੂੰ। ਹੁਣ ਇਵੇਂ ਹੀ ਹੋਰ ਜਿਹੜੇ ਬਾਗੀ ਨੇਗੇ ਹੋਏ ਇਹਨਾਂ ਤੋਂ, ਜਿਹੜੇ ਇਹਨਾਂ ਦੇ ਪੁਰਾਣੇ ਨਾਲ ਦੇ ਪਲੇਅਰ ਨੇ, ਸਾਥੀ ਨੇ, ਉਹਨਾਂ ਨੂੰ ਮਨਾਉਣਗੇ। ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਪੰਥ ਦੀ ਸ਼ਕਤੀ ਜਿਹੜੀ ਆ ਉਹ ਖੀਣ ਕਰ ਦਿੱਤੀ। ਉਹ ਸ਼ਕਤੀ ਜਿਹਨੇ ਕੋਈ ਪ੍ਰੋਡਕਟਿਵ ਕੰਮ, ਕੋਈ ਪੋਜ਼ਿਟਿਵ ਕੰਮ ਕਰਨਾ ਸੀ, ਉਹਨੂੰ ਇੱਥੇ ਕੀ ਰਜਾਈ ਰੱਖਿਆ। ਤੇ ਉਹਨਾਂ ਨੇ ਆਪਦੀ ਜਿਹੜੀ, ਜਦੋਂ ਅਸੀਂ ਖੇਡਦੇ ਹੁੰਦੇ ਸੀ, ਮੈਂ ਫੁੱਟਬਾਲ ਖੇਡਦਾ ਹੁੰਦਾ ਸੀ, ਉਦੋਂ ਸਾਡੇ ਜਿਹੜੇ ਕੋਚ ਸੀ ਉਹਨਾਂ ਨੇ ਕਈ ਵਾਰ ਇਹ ਗੱਲ ਕਹਿਣੀ ਕਿ ਉਹ ਜਿਹੜੇ ਫਲਾਣੇ ਫਲਾਣੇ ਦੂਜੀ ਟੀਮ ਦੇ ਪਲੇਅਰ ਨੇ, ਇਹਨਾਂ ਨੂੰ ਸਾਡੇ 'ਚ 1-2 ਬੰਦਿਆਂ ਦੀ ਡਿਊਟੀ ਲਾ ਦੇਣੀ ਕਿ ਤੁਹਾਡਾ ਕੰਮ ਇਹੀ ਆ ਵੀ ਉਹਨਾਂ ਨੂੰ ਤੁਸੀਂ ਸੰਭਾਲਣਾ। ਤੇ ਕਈ ਵਾਰ ਇਹ ਖੇਡ ਮਤਲਬ ਸਾਡੀ ਟੀਮ ਨੂੰ ਵਾਰਾ ਵੀ ਖਾਂਦੀ ਸੀ, ਕਿਉਂਕਿ ਉਸ ਟੀਮ ਦੇ ਜਿਹੜੇ ਵਧੀਆ ਪਲੇਅਰ ਸੀ ਜਾਂ ਉਹਨਾਂ ਦੇ ਸੱਟ-ਸੁੱਟ ਵੱਜ ਜਾਣੀ ਜਾਂ ਉਹਨਾਂ ਦੇ ਜਿਹੜੀ ਸੀਗੀ ਉਹ ਹੱਬ ਹੋ ਜਾਂਦੇ ਸੀ ਉਦੋਂ। ਤੇ ਪਰ ਸਾਡੀ ਜਿਹੜੇ ਤਾਜ਼ਾ ਪਲੇਅਰ ਹੁੰਦੇ ਸੀਗੇ ਉਹ ਆ ਕੇ ਵਧੀਆ ਤਰੀਕੇ ਨਾਲ ਜਿੱਤ ਜਾਂਦੇ ਸੀ। ਉਵੇਂ ਹੀ ਬੀਜੇਪੀ ਨੇ, ਭਾਗਵੇਂ ਬ੍ਰਿਗੇਡ ਨੇ, ਆ ਜਿਹੜਾ ਗੱਠਜੋੜ ਸੀਗਾ ਬਾਦਲ ਦਲ, ਬਾਬਾ ਧੁੰਮਾ ਜੀ, ਬਾਬਾ ਬਲਵੀਰ ਸਿੰਘ ਤੇ ਹੋਰ ਲੱਲੜ ਪੱਲੜ, ਇਹਨਾਂ ਸਾਰਿਆਂ ਰਾਹੀਂ ਪੰਥਕ ਧਿਰਾਂ ਨੂੰ ਹੰਭਾਈ ਰੱਖਿਆ ਪਿਛਲੇ ਦਿਨਾਂ 'ਚ, ਪਿਛਲੇ 30-35 ਸਾਲਾਂ 'ਚ। ਤੇ ਆਪਦੀ ਬਚੀ ਖੁਚੀ ਸ਼ਕਤੀ ਨਾਲ ਹੁਣ ਉਹਨਾਂ ਨੇ ਬਾਦਲ ਕਿਆਂ ਨੂੰ ਤੇ ਨਾਲੇ ਪੰਥਕ ਧਿਰਾਂ ਨੂੰ ਵਿਰਤਾ ਪਾਉਣੀ ਆ। ਹੁਣ ਐਵੇਂ ਨੇ ਅਗਲਾ ਸਰਸਾ ਲੜਕਾਰੇ ਮਾਰਦਾ ਫਿਰਦਾ। ਦੂਜੇ ਪਾਸੇ ਜਿਹੜੇ ਸਾਡੇ ਹੈਗੇ ਆ ਕੌਮ ਪ੍ਰਸਤ, ਅੱਜ ਅਨੰਦਪੁਰ ਸਾਹਿਬ ਹੋਲਾ ਮਹੱਲਾ ਸੀ, ਉੱਥੇ ਭਾਈ ਦਲਜੀਤ ਸਿੰਘ ਗਰੁੱਪ ਨੇ ਇੱਕ ਆਪਦਾ ਪ੍ਰੋਗਰਾਮ, ਹਰ ਵਾਰੀ ਉਹ ਸੰਵਾਦ ਰਚਾਉਂਦੇ ਆ, ਉਹ ਕੀਤਾ ਹੈ। ਦੂਜਾ ਉਹਨਾਂ ਨੇ ਭਾਈ ਕੰਵਰਪਾਲ ਸਿੰਘ ਤੇ ਹੋਰਾਂ ਨੇ ਕੇਸਗੜ੍ਹ ਦੀ ਲਲਕਾਰ ਮਾਰਚ ਕੱਢਿਆ। ਉਹਨਾਂ ਨੇ ਅਨੰਦਪੁਰ ਸਾਹਿਬ ਜਾ ਕੇ ਸਮਾਪਤੀ ਕਰਨੀ ਹੈ। ਇਵੇਂ ਹੀ ਉੱਥੇ ਭਾਈ ਨਰੈਣ ਸਿੰਘ ਚੌੜੇ ਦਾ ਇੱਕ ਐਲਾਨ, ਬਿਆਨ ਵੰਡਿਆ ਗਿਆ, ਜਿਹੜਾ ਸੋਸ਼ਲ ਮੀਡੀਆ ਤੇ ਵੀ ਇਸ ਮੌਕੇ ਘੁੰਮ ਰਿਹਾ, ਜਿਹਦੇ ਵਿੱਚ ਭਾਈ ਨਰੈਣ ਸਿੰਘ ਚੌੜੇ ਨੇ ਠੋਕ ਵਜਾ ਕੇ ਆਪਦੀ ਗੱਲ ਕਹੀ ਹੈ ਵੀ ਇਹ ਜਿਹੜੇ ਜਥੇਦਾਰ ਸਾਹਿਬਾਨ ਬਾਦਲਾਂ ਦੀ ਪਾਪਾਂ ਦੀ ਭਰੀ ਬੇੜੀ 'ਚ ਸਵਾਰ ਹੋਣ ਦੀ ਥਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਸੇਵਾ ਕਰਨ। ਤੇ ਉਹਨਾਂ ਨੇ ਸਾਰੀ ਗੱਲ ਜਿਹੜੀ ਆਪਦੀ ਆਖੀ ਆ, ਰੋਪੜ ਦੀ ਜੇਲ੍ਹ 'ਚ ਭਾਈ ਨਰੈਣ ਸਿੰਘ ਚੌੜਾ ਬੰਦ ਨੇ, ਕਿਉਂਕਿ ਉਹਨਾਂ ਨੇ ਜਦੋਂ ਇੱਥੇ ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ ਪਖੰਡ ਕਰ ਰਿਹਾ ਸੀਗਾ ਕਿ ਲਓ ਜੀ ਮੈਂ ਤਨਖਾਹ ਭੁਗਤ ਰਿਹਾ, ਉਦੋਂ ਉਹਨੂੰ ਸੋਧਾ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਬਚ ਗਿਆ। ਤੇ ਉਹਨਾਂ ਨੇ ਆਖਿਆ ਵੀ ਜਿਹੜਾ ਬਾਦਲ ਦਲ ਆ, ਭਾਈ ਨਰੈਣ ਸਿੰਘ ਚੌੜਾ ਨੇ ਕਿਹਾ, ਜੇਲ੍ਹ ਚੋਂ, ਰੋਪੜ ਜੇਲ੍ਹ ਚੋਂ ਸੁਨੇਹਾ ਭੇਜਿਆ ਵੀ ਬਾਦਲ ਦਲ ਜਥੇਦਾਰਾਂ ਨੂੰ ਆਪਦੇ ਲਿਫਾਫਿਆਂ ਚੋਂ ਕੱਢ ਕੇ ਨਿਯੁਕਤ ਕਰਦਾ, ਤੇ ਜਿੰਨਾ ਚਿਰ ਬਾਦਲ ਦੇ ਬੀਬੇ ਪੁੱਤ ਬਣ ਕੇ ਜੇਹੂਰੀ ਕਰਦੇ ਆ, ਬੋਲੀ ਬੋਲਦੇ ਆ, ਠੀਕ ਆ, ਤੇ ਜਦੋਂ ਮਾੜਾ ਜਿਹਾ ਇੱਧਰ ਉੱਧਰ ਹੁੰਦੇ ਆ ਉਹਨਾਂ ਨੂੰ ਫੜ ਕੇ ਉਹ ਤਾਨਾਸ਼ਾਹੀ ਤਰੀਕੇ ਨਾਲ ਜਲੀਲ ਕਰਕੇ ਬਾਹਰ ਦਾ ਰਸਤਾ ਦਿਖਾ ਦਿੰਦੇ। ਤਾਂ ਇਹਦੇ ਲਈ ਉਹਨਾਂ ਨੇ ਆਖਿਆ ਕਿ ਜਿਹੜੇ ਗੁਰੂ ਦੇ ਸੱਚੇ ਸੁੱਚੇ ਗੁਰਸਿੱਖ ਨੇ, ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਨ ਵਾਲਾ ਸਿੱਖ ਪੰਥ, ਜਿਹੜਾ ਹੁਣ ਬਾਦਲਾਂ ਦੇ ਨਿਕਲੇ ਲਿਫਾਫੇ ਚੋਂ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰਦਾ, ਉਹਨਾਂ ਸਿੱਖ ਕੌਮ ਨੂੰ ਇਹਨਾਂ ਤੋਂ ਛੁਟਕਾਰਾ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਬਾਦਲ ਤੇ ਬਾਦਲ ਪਰਿਵਾਰ ਇਸ ਧਰਤੀ ਤੇ ਬੋਝ ਆ, ਖਾਲਸਾ ਪੰਥ ਤੇ ਕਲੰਕ, ਤੇ ਇਸ ਤੋਂ ਸਿੱਖਾਂ ਨੂੰ ਖਹਿੜਾ ਛਡਾਉਣਾ ਚਾਹੀਦਾ। ਤੋ ਇੱਕ ਪਾਸੇ ਤਾਂ ਜਿਹੜੀ
ਕੌਮ ਪ੍ਰਸਤ ਸੋਚ ਆ ਉਹ ਇਹਨਾਂ ਦੇ ਉਲਟ ਪੂਰੀ ਤਰ੍ਹਾਂ ਡਟ ਕੇ ਖੜੀ ਆ। ਦੂਜੇ ਪਾਸੇ ਬਾਦਲ ਕਿਆਂ ਨੇ ਪੂਰਾ ਤਹਈਆ ਕਰ ਲਿਆ ਹੋਇਆ ਵੀ ਚਾਹੇ ਕੋਈ ਮਰਜ਼ੀ ਕੁਝ ਕਹੀ ਜਾਵੇ, ਅਸੀਂ ਆਪਦੀ ਮਰਜ਼ੀ ਨਾਲ ਜਥੇਦਾਰ ਲਾਉਣ ਦਾ ਤੇ ਲਾਉਣ ਦਾ ਜਿਹੜਾ ਪਖੰਡ ਫੜਿਆ ਹੋਇਆ ਉਹ ਅਸੀਂ ਛੱਡਣਾ ਨਹੀਂ। ਤੋ ਇਸ ਸਾਰੇ ਚੱਕਰ ਦੇ ਵਿੱਚ ਜਿਹੜੀ ਕੌਮ ਦੀ ਸਾਂਝੀ ਸ਼ਕਤੀ ਨੇ ਰਲ ਕੇ ਦਿੱਲੀ ਨਾਲ ਲੜਨਾ ਸੀ, ਉਹ ਹੁਣ ਖੱਖੜੀਆਂ ਕਰੇਲੇ ਕਰਨ ਕਰਾਉਣ ਵਾਲਾ ਕੰਮ ਕਿਹਨੇ ਫੜਿਆ ਹੋਇਆ? ਜੇ ਕਿਤੇ ਬਾਦਲ ਕਿਆਂ ਨੂੰ ਅਕਲ ਹੁੰਦੀ, ਉਹ ਸੋਚ ਲਏ ਕਿ ਸਾਨੂੰ ਭਾਜਪਾ ਨੇ ਫੁੱਲੀਆਂ ਪਾ ਕੇ ਬਾਂਦਰਾਂ ਨੂੰ ਨਚਾਇਆ, ਸਾਤੋਂ ਸਾਡੀ ਕੌਮ ਦਾ ਘਾਣ ਕਰਾਇਆ, ਅਸੀਂ ਕੌਮ ਤੋਂ ਮਾਫੀ ਮੰਗ ਕੇ ਘਰੇ ਬਹਿ ਜਾਈਏ, ਪੰਥ ਦੀ ਨਵੀਂ ਲੀਡਰਸ਼ਿਪ ਉੱਭਰੇ ਜਿਹੜੀ ਦਿੱਲੀ ਨਾਲ ਤੇ ਨਾਗਪੁਰ ਨਾਲ ਲੜਨ ਜੋਗੀ ਹੋਵੇ, ਤਾਂ ਕਿ ਕੌਮ ਦੇ ਜਿਹੜੇ ਵਿਖੜੇ ਹਾਲਾਤ ਨੇ, ਇਹ ਗੱਲ ਦੀ ਤਾਂ ਗਰੰਟੀ ਆ ਵੀ ਇਹ ਜਿਹੜੀ ਬਾਦਲ ਸੈਨਾ ਇਹ ਤਾਂ ਕੌਮ ਦੇ ਮਸਲਿਆਂ 'ਚ ਕੁਝ ਕਰਨ ਜੋਗੀ ਹੈ ਹੀ ਨਹੀਂ, ਨਾ ਇਹਨਾਂ ਦਾ ਕੋਈ ਉਹ ਪ੍ਰਭਾਵ ਮੰਨਦੇ ਆ। ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਇੱਕ ਪੋਸਟ ਜਿਹੜੀ ਐਡੀ ਕਿਸੇ ਵੇਲੇ ਕਾਰਗਰ ਸੀ ਵੀ ਜਦੋਂ ਜਥੇਦਾਰ ਟੌਹੜਾ ਨੇ ਬੋਲਣਾ ਹੁੰਦਾ ਸੀ ਉਦੋਂ ਦਿੱਲੀ ਤੱਕ ਬਿਪਤਾ ਪਈ ਹੁੰਦੀ ਸੀ ਵੀ ਕੋਈ ਵੱਡੀ ਗੱਲ, ਕਿਉਂਕਿ ਕੌਮ ਦਾ ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੀਗਾ ਕਿ ਕੌਮ ਪ੍ਰਸਤੀ ਸੀ ਉਹਦੇ 'ਚ। ਅੱਜ ਸਰਦਾਰ ਅਜਮੇਰ ਸਿੰਘ ਦਾ ਮੈਂ ਇੱਕ ਲੈਕਚਰ ਸੁਣ ਰਿਹਾ ਸੀ, ਉਹਦੇ 'ਚ ਵੀ ਉਹ ਇਹੀ ਗੱਲ ਕਹਿ ਰਹੇ ਸੀ ਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਦਿੱਲੀ ਦਰਬਾਰ ਨੇ ਇਹ ਸੋਚਿਆ ਕਿ ਜਿਨ੍ਹਾਂ ਨਾਲ ਆਪਾਂ ਗੱਲਬਾਤ ਤੋਰਨੀ ਹੈ ਉਹ 'ਚ ਬਾਦਲ ਹੋ ਸਕਦਾ, ਲੌਂਗੋਵਾਲ ਹੋ ਸਕਦਾ, ਬਰਨਾਲਾ ਹੋ ਸਕਦਾ, ਹੋਰ ਵੀ ਕਈ ਹੋ ਸਕਦੇ ਆ, ਪਰ ਟੌਹੜੇ ਵਰਗੇ ਬੰਦੇ ਜਿਨ੍ਹਾਂ 'ਚ ਪੰਥ ਦਾ ਕੌਮ ਦਾ ਮਾੜਾ ਮੋਟਾ ਜਜ਼ਬਾ ਹੈ, ਭਾਵੇਂ ਉਹਨਾਂ ਦਾ ਨਹੀਂ ਜਿੰਨਾ ਹੋਣਾ ਚਾਹੀਦਾ ਸਾਡੀ ਨਜ਼ਰ 'ਚ, ਉਹ ਉਹਨੇ ਨੂੰ ਵੀ ਨਹੀਂ ਉਹ ਬਰਦਾਸ਼ਤ ਕਰਨ ਨੂੰ ਤਿਆਰ ਸੀ ਦਿੱਲੀ ਦਰਬਾਰ। ਤਾਂ ਉਹਨਾਂ ਨੇ ਟੌਹੜੇ ਨੂੰ ਪੂਰਾ ਜਿਵੇਂ ਕਹਿੰਦੇ ਆ ਵੀ ਕਾਲਾ ਟੈਗ ਲਾ ਕੇ ਪਾਸੇ ਰੱਖਤਾ ਵੀ ਇਹਦੇ ਨਾਲ ਨਹੀਂ ਕਦੇ ਗੱਲ ਕਰਨੀ। ਤੇ ਬਾਅਦ ਵਿੱਚ ਬਰਨਾਲੇ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਸ਼ਰਤ ਉੱਤੇ ਲੌਂਗੋਵਾਲ ਨਾਲ ਸਮਝੌਤਾ ਕਰ ਲਿਆ ਤੇ ਬਾਦਲ ਨੇ ਵੀ ਵਿਰੋਧ ਕੀਤਾ, ਟੌਹੜੇ ਨੇ ਵੀ ਵਿਰੋਧ ਕੀਤਾ, ਪਰ ਦੋਨਾਂ ਦੇ ਵਿਰੋਧ ਦੇ ਤਰਕ ਦਾ ਆਧਾਰ ਦਾ ਫਰਕ ਬੜਾ ਸੀ। ਉਹੀ ਟੌਹੜਾ ਜਿਹੜਾ ਤਲਵੰਡੀ ਨਾਲ ਰਲ ਕੇ 1979 ਦੇ ਵਿੱਚ ਇੱਕ ਲੈਟਰ ਜਿਹੜਾ ਹੈ ਲੈਟਰ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਦਿੰਦਾ। ਆ ਇੱਕ ਕਿਤਾਬ ਰਿਲੀਜ਼ ਹੋਈ ਆ, ਥੋੜੇ ਦਿਨ ਹੀ ਹੋਏ ਨੇ ਹਜੇ, ਇਹ ਸਰਦਾਰ ਹਰਵਿੰਦਰ ਸਿੰਘ ਖਾਲਸਾ ਫੈਡਰੇਸ਼ਨ ਵਾਲੇ ਜਿਹੜੇ ਨੇ ਉਹਨਾਂ ਨੇ ਜਥੇਦਾਰ ਟੌਹੜਾ ਦੀਆਂ ਇਤਿਹਾਸਕ ਮੁਲਾਕਾਤਾਂ ਤੇ ਡਾਕੂਮੈਂਟ ਸਾਰੇ ਇਕੱਠੇ ਕਰਕੇ ਛਾਪੇ ਹੈ। ਉਹਦੇ ਵਿੱਚ ਇਹ ਚੀਜ਼ ਇੱਕ ਪੂਰੀ ਚਿੱਠੀ ਜਿਹੜੀ ਹੈ, ਜਿਹੜੀ ਉਸ ਮੌਕੇ ਜਥੇਦਾਰ ਤਲਵੰਡੀ ਤੇ ਟੌਹੜੇ ਨੇ 1979 ਦੇ ਵਿੱਚ 28 ਸਤੰਬਰ ਨੂੰ ਜਥੇਦਾਰ ਅਕਾਲ ਤਖਤ ਨੂੰ ਅਸਤੀਫੇ ਦਿੱਤੇ ਸੀ ਇਹਨਾਂ ਨੇ, ਉਸ ਮੌਕੇ ਉਹ ਦਿੱਤੀ ਆ, ਬੜਾ ਲੰਬਾ ਚੌੜਾ, ਪਰ ਉਹ 'ਚ ਮੋਟੇ ਤੌਰ ਤੇ ਲਿਖਿਆ ਕਿ ਸਰਦਾਰ ਬਾਦਲ ਜਨ ਸੰਘ ਨਾਲ ਜਿਹੜੀ ਉਹਦੀ ਸਾਂਝ ਆ, ਉਦੋਂ RSS ਜਾਂ ਭਾਗਮਾ ਬ੍ਰਿਗੇਡ ਜਾਂ BJP ਉਦੋਂ ਜਨ ਸੰਘ ਕਹਿੰਦੇ ਸੀ, ਇਹ ਸਾਰਾ ਉਹਨਾਂ ਨੇ ਕੱਚਾ ਚਿੱਠਾ ਲਿਖਿਆ। ਇਹ ਸਾਰੀਆਂ ਗੱਲਾਂ ਦਿੱਲੀ ਵਾਲੇ ਡੀਪ ਸਟੇਟ ਵਾਲੇ ਸਮਝਦੇ ਸੀ ਕਿ ਟੌਹੜੇ ਵਰਗੇ ਤਲਵੰਡੀ ਵਰਗੇ ਚਾਹੇ ਹੈ ਤਾਂ ਉਹ ਵੀ ਅਕਾਲੀ ਲਾਣੇ ਚੋਂ ਆ, ਪਰ ਇਹਨਾਂ 'ਚ ਮਾੜਾ ਮੋਟਾ ਕਰੰਟ ਹੈਗਾ, ਸੋ ਬਰਨਾਲੇ ਵਰਗਿਆਂ ਦੀ ਲੋੜ। ਬਰਨਾਲੇ ਵਰਗਿਆਂ ਦਾ ਕੀ ਹਿਸਾਬ ਕਿਤਾਬ ਆ? ਇੱਕ ਸਾਡੇ ਸੱਜਣ ਰਘਵੀਰ ਸਿੰਘ ਬਰਨਾਲੇ ਤੋਂ, ਉਹਨਾਂ ਨੇ ਗੱਲ ਲਿਖੀ ਕਿ ਉਹਨਾਂ ਦਾ ਇਲਾਕਾ ਹੈਗਾ ਬਰਨਾਲਾ ਤੇ ਉੱਥੇ ਇੱਕ ਲੀਡਰ ਸੀਗਾ ਜਿਹੜਾ ਚੋਣ ਲੜਦਾ ਹੁੰਦਾ ਸੀ, ਉਹਦਾ ਨਾਂ ਸੀਗਾ ਕਰਤਾਰ ਸਿੰਘ ਜਸ਼ੀਲਾ। ਉਹ ਕਹਿੰਦਾ ਵੀ ਆਪਣਾ ਇਲਾਕਾ ਬੜਾ ਪਛੜਿਆ ਹੋਇਆ ਤੇ ਆਪਾਂ ਇੱਥੋਂ ਸਰਜੀਤ ਨੂੰ, ਬਰਨਾਲੇ ਵਾਲੇ ਨੂੰ, ਧੌਲਾ ਪਿੰਡ ਆ ਜਿਹਦਾ, ਇਹਨੂੰ ਟਿਕਟ ਦਿਓ ਤੇ ਸਾਡੇ ਪਛੜੇ ਇਲਾਕੇ ਲਈ ਕੋਈ ਕੰਮ ਕਰੂ। ਤੇ ਉਦੋਂ ਵੋਟਾਂ ਲੈਣ ਲਈ ਕਿਸੇ ਪਿੰਡ ਗਏ, ਗੁਰਮ ਪਿੰਡ ਦਾ ਨਾਂ ਲਿਖਿਆ, ਗੁਰਮ। ਇਹ ਸੁਣਨ ਵਾਲੀ ਗੱਲ ਹੈ, ਲੀਡਰਾਂ ਦਾ ਆਪਣਿਆਂ ਦੀ ਕਿਰਦਾਰ ਕਿਹੋ ਜਿਹਾ। ਗੁਰਮ ਪਿੰਡ 'ਚ ਗਏ ਤੇ ਪਿੰਡ ਵਾਲੇ ਕਹਿੰਦੇ ਵੀ ਇਸ ਪਿੰਡ ਨੂੰ ਨਾ ਸਾਡੇ ਪਾਣੀ ਵਾਲੀ ਕੱਸੀ ਮਨਜ਼ੂਰ ਹੋਈ ਹੈ ਤੇ ਉਹ ਨੰਗਲ ਪਿੰਡ ਦੀ ਜੂਹ ਤੱਕ ਤਾਂ ਚਾਲੂ ਕੀਤੀ ਹੋਈ ਆ, ਪਰ ਸਾਡੇ ਗੁਰਮ ਪਿੰਡ ਤੱਕ ਨਹੀਂ ਪੱਟੀ। ਮਨਜ਼ੂਰ ਕਾਗਜ਼ਾਂ 'ਚ ਹੋਈ ਆ, ਮਰੱਬੇਬੰਦੀ ਮੌਕੇ ਸਾਰਾ ਕੁਛ ਉਹਦੇ 'ਚ 8 ਕਰਮ ਚੌੜੀ ਆ, ਛੱਡੀ ਵੀ ਆ ਜਗ੍ਹਾ ਉਹਦੀ, ਤੇ ਇਹ ਤੁਸੀਂ ਬਣਵਾ ਦਿਓ ਤੇ ਨਹਿਰੀ ਪਾਣੀ ਸਾਨੂੰ ਉੱਪਰ ਦਾ ਕਰ ਦਿਓ। ਉਹ ਕਹਿੰਦਾ ਇਹ ਤਾਂ ਗੱਲ ਹੀ ਕੋਈ ਨਹੀਂ, ਉਦੋਂ ਪਾਣੀ ਹੈ ਵੀ ਖੁੱਲਾ ਸੀਗਾ, ਹੁਣ ਵਾਲਾ ਹਾਲ ਤਾਂ ਹੈ ਨਹੀਂ ਸੀ 1979 'ਚ 67 ਦੇ ਵਿੱਚ।
ਕੱਸੀ ਲਈ ਜ਼ਮੀਨ ਛੱਡੀ ਹੋਈ ਹੈ, ਇਹ ਤਾਂ ਮੈਂ ਚੋਣ ਜਿੱਤਣ ਸਾਰ ਕੰਮ ਕਰ ਦੇਣਾ। ਸੋ 1967 ਦੇ ਵਿੱਚ ਇਲੈਕਸ਼ਨ ਹੋਈ, ਜਿੱਤ ਗਿਆ, ਪਰ ਨਹੀਂ ਕੁਛ ਕੀਤਾ। ਫਿਰ 1979 ਆ ਗਿਆ, ਫਿਰ ਇਲੈਕਸ਼ਨ ਹੋ ਗਈ। ਉਦੋਂ ਫਿਰ 1969 ਮਾਫ ਕਰਨਾ 1969 ਫਿਰ ਵਿੱਦਿਆ ਮੰਤਰੀ ਬਣ ਗਿਆ, ਫਿਰ 72 ਚ ਵਿਧਾਇਕ ਬਣ ਗਿਆ, ਫਿਰ 77 ਚ ਕੇਂਦਰ ਦੇ ਵਿੱਚ ਖੇਤੀਬਾੜੀ ਤੇ ਸਿੰਚਾਈ ਮੰਤਰੀ ਬਣ ਗਿਆ। ਪਰ ਉਹਨੇ ਇਹ ਜਿਹੜਾ ਕੱਸੀ ਵਾਲਾ ਨਾਲੇ ਵਾਲਾ ਕੰਮ ਸੀ, ਨਹਿਰ ਤੋਂ ਪਾਣੀ ਸੂਏ ਚ ਆਉਂਦਾ, ਸੂਏ ਤੋਂ ਕੱਸੀਆਂ ਨੇ ਸਾਡੇ ਪੰਜਾਬ ਦੇ ਪਿੰਡਾਂ ਚ, ਉਹ ਨਹੀਂ ਕੀਤਾ। ਲੋਕ ਮਿਲਿਆ ਕਰਨ, ਹਰੇਕ ਵਾਰ ਚੇਤੇ ਕਰਾਇਆ ਕਰਨ, ਤੇ ਹਰੇਕ ਵਾਰ ਪਿੰਡ ਗੁਰਮ ਦੇ ਲੋਕਾਂ ਨੂੰ ਬਰਨਾਲਾ ਸਾਹਿਬ ਲੱਕੜ ਦਾ ਦੇ ਦਿਆ ਕਰਨ ਮੁੰਡਾ ਵੀ ਚੱਕਰੀ ਕੋਈ ਨਹੀਂ ਜੀ, ਐਤਕੀ ਆਪਾਂ ਬਸ ਕਰ ਦੇਣਾ ਕੰਮ। ਇਸ ਸਮੇਂ ਦੌਰਾਨ 1985 ਚ ਮੁੱਖ ਮੰਤਰੀ ਬਣ ਗਿਆ ਬਰਨਾਲਾ। ਫਿਰ ਪਿੰਡ ਦੇ ਲੋਕਾਂ ਨੇ ਜਾਇਆ ਕਰਨਾ ਤੇ ਕਿਹਾ ਕਰਨਾ, ਫਿਰ ਨਹੀਂ ਸੁਣਵਾਈ ਹੋਈ। ਅਖੀਰ 1998 ਦੇ ਵਿੱਚ ਤਾਂ ਉਹ ਕੇਂਦਰ ਦਾ ਵਜ਼ੀਰ ਬਣ ਗਿਆ ਤੇ ਉਦੋਂ ਬਾਅਦ 4-5 ਸੂਬਿਆਂ ਦਾ ਰਾਜਪਾਲ ਰਿਹਾ। ਅਖੀਰ ਜਦੋਂ ਬਿਲਕੁਲ ਬੁੱਢਾ ਹੋ ਗਿਆ, ਮਰਨ ਕਿਨਾਰੇ ਪਿਆ, ਮਰਨ ਤੋਂ 6 ਮਹੀਨੇ ਪਹਿਲਾਂ ਦੀ ਗੱਲ ਆ, ਵੀ ਆਪਦੇ ਘਰੇ ਮੰਜੇ ਤੇ ਪਿਆ ਸੀ ਤੇ ਗੁਰਮ ਪਿੰਡ ਦਾ ਇੱਕ ਬਜ਼ੁਰਗ ਬਾਬਾ ਕਿਤੇ ਪਤਾ ਲੈਣ ਦੇ ਬਹਾਨੇ ਵੀ ਮੈਂ ਯਾਰ ਜੀ ਪੁਰਾਣਾ ਲੀਡਰ ਅਕਾਲੀ ਦਲ ਦਾ ਰਿਹਾ ਵਰਕਰ ਤੇ ਮੈਂ ਮਿਲਣਾ ਚਾਹੁੰਦਾ, ਨਹੀਂ ਤਾਂ ਮਿਲਣੀ ਨਹੀਂ ਸੀ ਦੇਣਾ ਜਿਹੜੇ ਉੱਥੇ ਲੱਡੂ ਰੱਖੇ ਹੁੰਦੇ ਇਹਨਾਂ ਨੇ। ਤੇ ਉਹ ਬਰਨਾਲਾ ਸਾਹਿਬ ਨੂੰ ਮਿਲਣ ਚਲੇ ਗਿਆ ਤੇ ਬੜਾ ਅਫਸੋਸ ਜ਼ਾਹਿਰ ਕਰਕੇ ਵੀ ਯਾਰ ਤੁਸੀਂ ਬਿਮਾਰ ਹੋ ਗਏ, ਉਮਰ ਵੱਡੀ ਹੋ ਗਈ। ਪਰ ਯਾਰ ਇੱਕ ਪਹਿਲੀ ਵਾਰ 1967 ਚ ਤੁਹਾਡੇ ਨਾਲ ਸਾਡੀ ਗੱਲ ਹੋਈ ਸੀ, ਜਦੋਂ ਤੁਸੀਂ ਪਹਿਲੀ ਵਾਰ ਚੋਣ ਲੜੀ ਆ। ਉਦੋਂ ਬਾਅਦ ਤੁਸੀਂ 5-7 ਵਾਰੀ ਚੋਣਾਂ ਲੜ ਕੇ ਜਿੱਤੇ, ਕੇਂਦਰ ਦੇ MP ਬਣ ਕੇ, ਵਜ਼ੀਰ ਵੀ ਬਣ ਗਏ, ਰਾਜਪਾਲ ਵੀ ਰਹਿ ਲਏ ਕਈ ਸਟੇਟਾਂ ਦੇ, ਹੁਣ ਤੁਸੀਂ ਘਰ ਪਏ ਹੋ। ਉਹ ਜਿਹੜਾ ਕੱਸੀ ਦਾ ਵਾਅਦਾ ਕੀਤਾ ਸੀ, ਜਿਹੜਾ ਕਾਗਜ਼ਾਂ 'ਚ ਮਨਜ਼ੂਰ ਹੋਇਆ ਤੇ ਤੁਸੀਂ ਉਹ ਇਸ ਇਲਾਕੇ ਦਾ ਕੀਤਾ ਨਹੀਂ ਕੰਮ ਜੀ। ਤੇ ਉਹ ਕਹਿੰਦਾ ਜੀ ਗੱਲ ਇਹ ਆ ਵੀ ਮੈਂ ਤਾਂ ਜਦੋਂ ਮੁੱਖ ਮੰਤਰੀ ਸੀ, ਮੈਂ ਤਾਂ ਪੰਜਾਬ 'ਚ ਉਦੋਂ ਫਿਰ ਅੱਤਵਾਦ ਖਿਲਾਫ ਕਹਿੰਦਾ ਲੜਾਈ ਲੜਦਾ ਰਹਿ ਗਿਆ ਤੇ ਬੜਾ ਔਖਾ ਹੋ ਗਿਆ ਮੇਰੇ ਤੋਂ, ਫਿਰ ਇਹ ਕੰਮ ਹੋਇਆ ਨਹੀਂ। ਭਾਵੇਂ ਮੈਂ ਮੁੱਖ ਮੰਤਰੀ ਵੀ ਰਿਹਾ, ਪਰ ਮੈਂ ਤਾਂ ਉਦੋਂ ਬਿਜੀ ਬਹੁਤ ਰਿਹਾ। ਉਹ ਬਜ਼ੁਰਗ ਖੜਾ ਹੋ ਕੇ ਕਹਿੰਦਾ, ਬਰਨਾਲਾ ਸਾਹਿਬ ਤੁਹਾਡੇ ਕੋਲੇ ਸਾਡੇ ਪਿੰਡ ਦੀ ਕੱਸੀ ਪਟਾਉਣ ਦਾ ਤਾਂ ਮੁੱਖ ਮੰਤਰੀ ਬਣ ਕੇ ਵੀ ਟਾਈਮ ਨਹੀਂ ਸੀ, ਬੜੇ ਬਿਜੀ ਸੀ, ਪਰ ਸਾਡੇ ਪੰਜਾਬ ਦਾ ਪਾਣੀ SYL ਉਹ ਜਿਹੜਾ ਸੀਗਾ ਤੁਹਾਡੇ ਸਰਕਾਰ ਦੇ, ਤੁਹਾਡੇ ਮੁੱਖ ਮੰਤਰੀ ਦੇ ਹੁੰਦਿਆਂ ਉਹ ਤੁਹਾਡੇ ਕੋਲੇ ਸਾਰੀ SYL ਬਣਦੀ ਰਹੀ, ਕਿਉਂਕਿ ਇਹ ਸਾਰਿਆਂ ਨੂੰ ਲੋਕਾਂ ਨੂੰ ਪਤਾ ਵੀ 80% ਉਹ ਨਹਿਰ ਆ ਜਿਹੜੀ ਬਾਅਦ ਚ ਆਪਣੇ ਜੁਝਾਰੂ ਸੂਰਮਿਆਂ ਨੇ, ਭਾਈ ਜਟਾਣੇ ਹੋਣਾ ਨੇ, ਭਾਈ ਸੁਖਦੇਵ ਸਿੰਘ ਬੱਬਰ ਹੋਣਾ ਨੇ ਕਾਰਵਾਈ ਕਰਕੇ SYL ਦੇ ਇੰਜੀਨੀਅਰ ਜਿਹੜੇ ਸੀ ਉਹ ਠੋਕੇ। ਉਦੋਂ ਪਹਿਲਾਂ ਲਾਲ ਸਿੰਘ ਹੋਣਾ ਨੇ ਵੀ ਇੱਕ ਐਕਸ਼ਨ ਕੀਤਾ ਸੀ ਅੱਜ ਰੋਪੜ ਇਲਾਕੇ 'ਚ। ਪਰ ਉਹ ਸਾਰੀ ਨਹਿਰ ਬਰਨਾਲਾ ਸਾਹਿਬ ਦੀ ਸਰਕਾਰ ਮੌਕੇ ਬਣੀ ਹੈ। ਉਦੋਂ ਕੈਪਟਨ ਅਮਰਿੰਦਰ ਸਿੰਘ, ਕੈਪਟਨ ਕਮਲਜੀਤ ਸਿੰਘ ਹੋਣੀ ਇਸ ਗੱਲ ਦੇ ਲੰਬੜਦਾਰ ਸੀਗੇ, ਕਿਉਂਕਿ ਲੌਂਗੋਵਾਲ ਵਾਲੇ ਸਮਝੌਤੇ 'ਚ ਮੰਨ ਕੇ ਆਏ ਸੀਗੇ ਵੀ ਅਸੀਂ ਨਹਿਰ ਪੱਟ ਕੇ ਦੇਵਾਂਗੇ। ਜਦੋਂ ਉਹ ਬਜ਼ੁਰਗ ਉੱਠ ਕੇ ਜਾਣ ਲੱਗਿਆ, ਬਰਨਾਲਾ ਪਿੱਟਣ ਲੱਗ ਗਿਆ। ਉਹਨਾਂ ਨੂੰ ਕਿਹੜੇ ਕੋਲੇ ਬੰਦੇ ਰੱਖੇ ਹੁੰਦੇ, ਉਹਨਾਂ ਨੂੰ ਕਹਿੰਦਾ ਇਹੋ ਜਿਹਾ ਨੂੰ ਅੰਦਰ ਆਉਣ ਦਿਆ ਕਰੋ। ਹੁਣ ਤੁਸੀਂ ਇਹ ਹਿਸਾਬ ਲਾਓ, ਜਿਹੜਾ ਬਰਨਾਲਾ ਇੱਕ ਨਿੱਕੀ ਜਿਹੀ ਕੱਸੀ, ਜਿਹੜਾ ਪੰਜਾਬ ਦੇ ਉਹਨਾਂ ਵੋਟਰਾਂ ਦੀ ਜਿਹੜੇ ਵਿਚਾਰੇ ਉਹਨੂੰ ਹਰ ਵਾਰੀ ਵੋਟ ਪਾਉਂਦੇ ਰਹੇ ਸੁਹਿਰਦਤਾ ਨਾਲ ਵੀ ਅਕਾਲੀ ਦਲ ਦਾ ਲੀਡਰ, ਉਹਨੂੰ ਉਹ ਵੋਟਾਂ ਦਾ ਕੋਈ ਨਹੀਂ ਮੁੱਲ, ਉਹਨੂੰ ਉਹਨਾਂ ਲੋਕਾਂ ਦੀ ਭਾਵਨਾ ਦਾ ਕੋਈ ਮੁੱਲ ਨਹੀਂ। ਸਾਡੇ ਭਾਈਚਾਰੇ ਦੇ ਲੋਕ ਨੇ, ਇਹਨਾਂ ਦੀ ਪਾਣੀ ਦੀ ਲੋੜ। ਹਰਿਆਣੇ ਦਾ ਫਿਕਰ, ਦਿੱਲੀ ਵਾਲਿਆਂ ਦਾ ਫਿਕਰ ਆ ਵੀ ਕਿਤੇ ਉਹ ਨਾ ਰੁੱਸ ਜਾਣ, ਉਹਨਾਂ ਨੂੰ SYL ਪੱਟ ਕੇ ਦਿੱਤੀ। ਇਸ ਤਰੀਕੇ ਦਾ ਹੀ ਬਾਦਲ ਸਾਹਿਬ ਰਿਹਾ। ਪੰਜਾਬ ਦਾ ਪੰਥ ਦਾ ਕੋਈ ਫਿਕਰ ਨਹੀਂ, ਲਾਲਿਆਂ ਦਾ ਫਿਕਰ ਰਿਹਾ ਵੀ ਕਿਤੇ ਉਹ ਨਾ ਰੁੱਸ ਜਾਣ, ਤੇ ਇਸ ਕਰਕੇ ਸਿੱਖੀ ਦਾ ਜਾਂ ਸਿੱਖਾਂ ਦਾ ਕੋਈ ਦੁਸ਼ਮਣ। ਹਾਂ, ਇਹ ਨਹੀਂ ਕਿ ਟੌੜਾ ਸਾਹਿਬ 'ਚ ਕੋਈ ਨੁਕਸ ਹੀ ਨਹੀਂ ਸੀ, ਇਹ ਵੀ ਨਹੀਂ ਕਿ ਤਲਵੰਡੀ ਸਾਹਿਬ 'ਚ ਕੋਈ ਨੁਕਸ ਨਹੀਂ ਸੀ, ਪਰ ਇਹ ਬੰਦਿਆਂ ਦੇ ਵਿੱਚ ਦੋਨਾਂ ਨਾਲ ਜਿੰਨਾ ਕੁ ਮੇਰਾ ਮੇਲ ਜੋਲ ਜਿਹਾ ਹੋਇਆ, ਮੈਂ ਮਿਲਿਆ ਤਾਂ ਬਾਦਲ ਸਾਹਿਬ ਨੂੰ ਵੀ ਹੈ, ਪਰ ਜਿਹੜਾ ਟੌੜਾ ਸਾਹਿਬ ਤੇ ਤਲਵੰਡੀ ਸਾਹਿਬ ਸੀ, ਇਹਨਾਂ 'ਚ ਇਹ ਇਉਂ ਹੁੰਦਾ ਸੀ ਵੀ ਸਾਡੇ ਵਾਹ ਹੀ ਨਹੀਂ ਚੱਲਦੀ, ਜੇ ਸਾਡੀ ਵਾਹ ਚੱਲਦੀ ਹੋਵੇ ਤਾਂ ਅਸੀਂ ਕੁਛ ਕਰੀਏ। ਇੱਕ ਹੁੰਦਾ ਵੀ ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ ਨਾ ਕਰਨ, ਇੱਕ ਹੁੰਦਾ ਕੋਲੇ ਕੁਛ ਤਾਕਤ ਹੈ ਨਹੀਂ ਪਰ ਬੰਦਾ ਇਹ ਚਾਹੁੰਦਾ ਵੀ ਜੇ ਮੇਰੇ ਕੋਲੇ ਹੋਵੇ ਤੇ ਇਹ ਕੁਛ ਕਰੇ। ਖੈਰ, ਗੱਲ ਆ ਜਾਂਦੀ ਆ ਇਹ ਕਿ ਜਿਹੜੇ ਸਾਡੇ ਪੰਜਾਬ ਦੇ ਪੰਥ ਦੇ ਮੁੱਦੇ ਸੀ, ਮਸਲੇ ਸੀ, ਉਹਨਾਂ ਦੇ ਉੱਤੇ ਲੜਦਾ ਹੋਇਆ ਅਕਾਲੀ ਦਲ ਫਿਰ ਵੀ ਸਾਡੇ ਭਾਈਚਾਰੇ ਨੂੰ ਚੰਗਾ ਲੱਗ ਸਕਦਾ ਸੀ। ਜਿਹੜਾ ਅਕਾਲੀ ਦਲ ਹੁਣ ਬਣਿਆ ਫਿਰਦਾ, ਜਿਹੜਾ ਸਾਨੂੰ ਜਲੀਲ ਕਰਨ ਵਾਲੀਆਂ, ਸਾਡੀ ਹੇਠੀ ਕਰਨ ਵਾਲੀਆਂ ਵੀ ਕਰ ਲੋ ਕੀ ਕਰਦੇ ਹੋ। ਪਹਿਲਾਂ BJP ਦੀ ਸ਼ਹਿ ਤੇ ਕਹਿੰਦੇ ਸੀਗੇ
ਵੀ ਕਰ ਲੋ ਕੀ ਕਰਦੇ ਹੋ, ਸਾਡੀ ਦਿੱਲੀ ਤੱਕ ਚੱਲਦੀ ਆ, ਤੁਹਾਨੂੰ ਅਸੀਂ ਦਿਨੇ ਤਾਰੇ ਦਿਖਾ ਦੇਵਾਂਗੇ। ਜਦੋਂ ਕਾਲੀਆਂ ਸੂਚੀਆਂ ਦਾ ਰੌਲਾ ਪਿਆ ਇੱਕ ਵਾਰੀ ਬਾਦਲ ਸੀਐਮ ਸੀ, ਉਦੋਂ ਖਬਰਾਂ ਬੜੀਆਂ ਲੱਗੀਆਂ ਵੀ ਜੀ ਇਹ ਮਾਹੌਲ ਖਰਾਬ ਕਰਦੇ ਆ। ਇੱਕ ਵਾਰੀ ਤਾਂ ਇੰਡੀਅਨ ਐਕਸਪ੍ਰੈਸ ਤੇ ਵੱਡੀ ਖਬਰ ਲੱਗੀ ਸੀ, ਪੰਥਕ ਏਜੰਡਾ, ਬਾਦਲ ਕਹਿੰਦਾ ਪੰਥਕ ਏਜੰਡਾ ਜਿਹੜਾ ਉਹ ਪੰਜਾਬ ਦੀ ਸ਼ਾਂਤੀ ਲਈ ਖਤਰਨਾਕ ਆ। ਸੋ ਪਹਿਲਾਂ ਤਾਂ ਉਦੋਂ ਬੀਜੇਪੀ ਦੀ ਸ਼ਹਿ ਉੱਤੇ ਪੰਜਾਬ 'ਚ ਸ਼ਾਂਤੀ ਰੱਖਣ ਦੇ ਨਾਂ ਤੇ ਕੌਮ ਦੀ ਗੱਲ ਕਰਨ ਵਾਲਿਆਂ ਤੇ ਜ਼ੁਲਮ ਕਰਨ ਦਾ ਠੇਕਾ ਲਿਆ ਸੀ। ਹੁਣ ਕਹਿੰਦੇ ਆ ਬੀਜੇਪੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਵਿਰੋਧੀ ਨੇ ਉਹਨਾਂ ਰਾਹੀਂ ਜਦੋਂ ਹੁਣ ਮੀਡੀਆ ਵਾਲੇ ਪੁੱਛਦੇ ਨੇ ਇਹਨਾਂ ਦੇ ਬੰਦਿਆਂ ਨੂੰ ਤੇ ਜੀ ਫਿਰ ਜਿਹੜੇ ਬਿਕਰਮਜੀਤ ਮਜੀਠੀਆ, ਬਾਬਾ ਧੁੰਮਾ ਜੀ ਆ, ਬਾਬਾ ਬਲਵੀਰ ਸਿੰਘ ਹੋਣੀ ਆ, ਇਹਨਾਂ ਨੂੰ ਕਹਿੰਦੇ ਹੋ ਵੀ ਇਹ ਬੀਜੇਪੀ ਨਾਲ ਰਲੇ ਹੋਏ ਨੇ, ਇਹ ਚੁੱਪ ਜੇ ਕਰ ਜਾਂਦੇ ਆ। ਹੁਣ ਕਹਿੰਦੇ ਆ ਸਾਡੇ ਪੰਜਾਬ ਦੇ ਵਿੱਚ ਜੋ ਸਾਡੀ ਦੁਰਗਤੀ ਆ ਉਹ ਬੀਜੇਪੀ ਕਰਕੇ ਆ। ਕਈ ਸਾਡੇ ਭਰਾ ਇਸ ਗੱਲ ਦੇ ਵਿੱਚ ਕਹਿੰਦੇ ਨੇ ਕਿ ਵਾਕਿਆ ਹੀ ਜੀ ਬੀਜੇਪੀ ਪੰਜਾਬ ਦੇ ਵਿੱਚ ਆ ਸਕਦੀ ਹੈ। ਕਾਂਗਰਸ ਨੇ ਘੱਟ ਕੋਈ ਕਸਰ ਛੱਡੀ ਆ, ਜ਼ੁਲਮ ਕੀਤਾ, ਬੀਜੇਪੀ ਵੀ ਚਾਲ ਲਾ ਲਵੇ। ਬੀਜੇਪੀ, ਕਾਂਗਰਸ, ਬਾਦਲ ਦਾ ਇਹਨਾਂ 'ਚ ਫਰਕ ਕੀ ਹੈ? ਜਦੋਂ ਤੱਕ ਆਪਾਂ ਇਹ ਨਹੀਂ ਸਮਝਦੇ ਕਿ ਦਿੱਲੀ ਤੇ ਨਾਗਪੁਰ ਦੇ ਡੀਪ ਸਟੇਟ ਦੇ ਬ੍ਰਾਹਮਣਵਾਦੀ ਨਿਜ਼ਾਮ ਦੇ ਇਹ ਸਾਰੇ ਦੇ ਸਾਰੇ ਹੱਥ ਚੁੱਕੇ ਨੇ, ਇਹਨਾਂ ਤੋਂ ਇਹ ਸਾਰੇ ਇੱਕੋ ਜਿਹੇ ਡੰਗ ਮਾਰਦੇ, ਕਿਸੇ ਨੇ ਨਹੀਂ ਬਖਸ਼ਣਾ। ਜਿਹੜਾ ਜ਼ੁਲਮ ਬੀਜੇਪੀ ਨੇ ਕਰਨਾ ਉਹ ਉਹੀ ਆ ਜਿਹੜਾ ਕਾਂਗਰਸ ਕਰਦੀ ਆ, ਉਹੀ ਆ ਜਿਹੜਾ ਬਾਦਲ ਦਲ ਵਾਲੇ ਕਰਦੇ ਆ। ਆਮ ਆਦਮੀ ਪਾਰਟੀ ਦੇ ਰਾਜ ਕੀ ਹੋ ਰਿਹਾ? ਕੋਈ ਹੈ ਇੱਥੇ ਸੁਰੱਖਿਅਤ? ਕਦੇ ਕਿਸੇ ਦਾ ਨਿਆਣਾ ਚੱਕ ਕੇ ਲੈ ਜਾਂਦੇ ਆ, ਕਦੇ ਕਿਸੇ ਦਾ ਕੁਛ ਹੋ ਜਾਂਦਾ। ਅੱਜ ਮਲੇਰਕੋਟਲੇ ਇਲਾਕੇ ਦੇ ਸੀਹਾਂ ਦੌਦ ਪਿੰਡ ਦੇ ਵਿੱਚੋਂ ਘਰੋਂ ਨਿਆਣਾ ਚੱਕ ਕੇ ਲੈ ਗਏ। ਇੱਥੇ ਇੱਕ ਕੱਲ ਪਰਸੋਂ ਵਿਚਾਰਾ 14-15 ਸਾਲ ਦਾ ਨਿਆਣਾ ਵਧੀਆ ਖੇਡਦਾ ਸੀ, ਮੈਦਾਨ ਦੇ ਵਿੱਚ ਖੇਡਦੇ ਦਾ ਉਹਦਾ ਜਿੱਤਣਾ ਹੀ ਗਰਾਹ ਬਣ ਗਿਆ ਗਰਾਊਂਡ ਦੇ ਵਿੱਚ। ਆਪਾਂ ਕਹਿੰਦੇ ਆ ਜੀ ਬੱਚਿਆਂ ਨੂੰ ਖੇਡ ਦੇ ਪਾਸੇ ਲਾਓ, ਤੇ ਇੱਥੇ ਉਹਦੇ ਸ਼ਰੇਆਮ ਗਰਾਊਂਡ ਦੇ ਵਿੱਚ ਗੋਲੀਆਂ ਮਾਰ ਕੇ ਆਓਗੇ। ਆ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੰਮ ਆ, ਇਹਦੇ 'ਚ ਸਾਨੂੰ ਲੋਕ ਮੱਤਾਂ ਦਿੰਦੇ ਰਹਿੰਦੇ ਨੇ ਕਿ ਹਿਸਾਬ ਨਾਲ ਕਿਸੇ ਨੂੰ ਰਾਹ ਨਾ ਦਿਆ ਕਰੋ, ਪਤਾ ਨਹੀਂ ਕਿਹਨੇ 5000 ਰੁਪਏ ਦੀ ਸਮੈਕ ਪਲਾ ਕੇ ਚਿੱਟਾ ਖਿਲਾ ਕੇ ਤੁਹਾਡੇ ਵੱਲ ਭੇਜ ਦੇਣਾ ਵੀ ਜਾ ਕੇ ਠੋਕ ਦੋ। ਪਰ ਇਹ ਮਾਹੌਲ ਆਮ ਆਦਮੀ ਪਾਰਟੀ ਦੇ ਰਾਜ 'ਚ ਬਣਿਆ ਹੋਇਆ। ਸੋ ਜਿਹੜਾ ਸਾਡੇ ਹਿੱਤਾਂ ਤੇ ਹੱਕਾਂ ਦੀ ਗੱਲ ਆ, ਉਹ ਤਾਂ ਖਾਲਿਸਤਾਨ ਤੋਂ ਬਗੈਰ ਕਦੇ ਮਸਲਾ ਹੱਲ ਹੋਣਾ ਨਹੀਂ। ਜਿਹੜੇ ਸਾਡੇ ਬੰਦੇ ਸੋਚਦੇ ਆ ਕਿ ਫਲਾਨਾ ਜੇ ਜਿੱਤ ਜੇ, ਫਲਾਨਾ ਜੇ ਉਹ ਆ ਜੇ, ਇਹ ਗੱਲਾਂ ਸਾਰੀਆਂ ਝੂਠੀਆਂ। ਸੱਚੀ ਗੱਲ ਇਹ ਹੈ ਕਿ ਉਹਨਾਂ ਨੇ ਹੌਲੀ ਹੌਲੀ ਮਿਥਿਆ ਹੋਇਆ ਵੀ ਘੜੇ ਦੀ ਮੱਛੀ ਆ। ਚਾਹੇ ਇਹਨਾਂ ਦੀਆਂ MP MLA ਵਾਲੀਆਂ ਸੀਟਾਂ ਖਤਮ ਕਰੋ, ਚਾਹੇ ਇਹਨਾਂ ਦੇ ਆਬਾਦੀ ਘਟਾਓ, ਇੱਥੇ UP ਬਿਹਾਰ ਵਧਾਓ, ਚਾਹੇ ਕੋਈ ਹੋਰ ਪੰਜਾਬੀ ਬੋਲੀ ਦੀ ਗੱਲ ਹੀ ਹੈ। ਇੱਥੇ ਵਿਧਾਨ ਸਭਾ ਦੇ ਵਿੱਚ ਮਤੇ ਜੇ ਪਾਸ ਕਰਕੇ ਕਾਨੂੰਨ ਬਣਾਈ ਫਿਰਦੇ ਆ ਵੀ ਜਿਹੜਾ ਪੰਜਾਬ ਦੇ ਵਿੱਚ ਇੱਥੇ ਕੋਈ ਹੈਗਾ ਹਾਲ। ਜਿਹਨੂੰ ਵੀ ਜ਼ਿਆਦਾ ਲੱਗਦਾ ਨਾ ਕਿ ਨਹੀਂ ਜੀ ਪੰਜਾਬ 'ਚ ਦੇਸ਼ ਕਾਨੂੰਨ ਜੀ ਇੱਥੇ ਬੜਾ ਵਧੀਆ, ਮੁਲਕ ਦੇ ਸਿਸਟਮ 'ਚ ਯਕੀਨ ਰੱਖਣਾ ਚਾਹੀਦਾ, ਇਹੋ ਜਿਹੀਆਂ ਮਤਾਂ ਦੇਣ ਵਾਲਾ ਜਿਹਨਾਂ ਨੂੰ ਕੀੜਾ ਲੜਿਆ ਹੋਇਆ, ਉਹ ਕਿਰਪਾ ਕਰਨ ਪੰਜਾਬ 'ਚ ਇੱਕ ਵਾਰੀ ਗੇੜਾ ਦੇ ਕੇ ਦੇਖ ਲੈਣ। ਜੇ ਇੱਥੇ ਤੁਹਾਨੂੰ ਪੰਜਾਬੀ ਦੇ ਹੱਕ 'ਚ ਕੋਈ ਗੱਲ ਲੱਭਦੀ ਹੋਵੇ, ਅਗਲੇ ਆਕੜ ਕੇ ਕਹਿੰਦੇ ਆ। ਇੱਥੇ ਪਿੱਛੇ ਜੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਬਕਾ ਜਿਹਾ ਵੀ ਮਾਰਿਆ ਸੀ ਵੀ ਪੰਜਾਬ ਦੀਆਂ ਸਾਰੀਆਂ ਦੁਕਾਨਾਂ ਦੇ ਉੱਤੇ ਜੇ ਇੰਨੀ ਤਰੀਕ ਤੱਕ ਪੰਜਾਬੀ 'ਚ ਬੋਰਡ ਨਾ ਹੋਏ ਤਾਂ ਕਾਰਵਾਈ ਕਰਾਂਗੇ। ਕੁਛ ਬਣਿਆ ਉਸ ਗੱਲ ਦਾ? ਕੱਖ ਨਹੀਂ ਜੇ ਬਣਿਆ। ਆ ਹੁਣ ਅੱਜ ਅਖਬਾਰਾਂ 'ਚ ਖਬਰਾਂ ਛਪੀਆਂ ਵੀ ਜਿਹੜਾ ਪੰਜਾਬ ਦਾ ਮੁੱਖ ਸਕੱਤਰ ਆ, ਪੰਜਾਬ ਦਾ ਸਰਕਾਰ ਦਾ ਮੁੱਖ ਸਕੱਤਰ, ਉਹਨੇ IAS ਤੇ IPS ਅਫਸਰਾਂ ਦੀ 3 ਮਾਰਚ ਨੂੰ 43 ਅਫਸਰਾਂ ਦੀ ਬਦਲੀ ਦਾ ਇੱਕ ਚਿੱਠੀ ਕੱਢੀ ਹੈ, ਬਦਲੀਆਂ ਕੀਤੀਆਂ। ਉਹ ਸਾਰੀ ਚਿੱਠੀ ਪੱਤਰ ਦਸਖਤ ਸਾਰਾ ਕੁਛ ਅੰਗਰੇਜ਼ੀ 'ਚ। ਤੇ ਜਿਹੜਾ ਭਾਸ਼ਾ ਵਿਭਾਗ ਆ ਪਟਿਆਲੇ ਬਣਾਇਆ, ਉਹਨਾਂ ਨੇ ਇੱਕ ਚਿੱਠੀ ਕੱਢੀ ਉਹਨਾਂ ਨੂੰ, ਜਸਵੰਤ ਜਫਰ ਜਿਹੜਾ ਭਾਸ਼ਾ ਵਿਭਾਗ ਦਾ ਡਾਇਰੈਕਟਰ ਬਣਾਇਆ, ਉਹਨੇ ਚਿੱਠੀ ਕੱਢੀ ਆ ਵੀ ਤੁਸੀਂ ਜੀ ਅੰਗਰੇਜ਼ੀ 'ਚ ਦਸਖਤ ਕਰਦੇ ਹੋ, ਅੰਗਰੇਜ਼ੀ 'ਚ ਦੱਸਦੇ। ਪੰਜਾਬ ਦੇ ਅਫਸਰ ਨੇ ਸਾਰੇ, ਪੰਜਾਬ ਦੇ ਵਿੱਚ ਅਫਸਰਾਂ ਨੂੰ ਤੁਸੀਂ ਪੰਜਾਬੀ 'ਚ ਆਰਡਰ ਹੁਕਮ ਕਾਹਤੋਂ ਨਹੀਂ ਕਰਦੇ? ਚਿੱਠੀ ਪੰਜਾਬੀ 'ਚ ਕਾਹਤੋਂ ਨਹੀਂ ਬਦਲੀ ਜਾਂਦੀ? ਤੇ ਪੰਜਾਬੀ 'ਚ ਤੁਸੀਂ ਦਸਖਤ ਕਾਹਤੋਂ ਨਹੀਂ ਕਰਦੇ? ਜੇ ਪੰਜਾਬ ਦਾ ਮੁੱਖ ਸਕੱਤਰ ਪੰਜਾਬ ਸਰਕਾਰ ਦੇ ਹੁਕਮ ਨਹੀਂ ਮੰਨਦਾ, ਪੰਜਾਬ ਦੀ ਭਾਵਨਾ ਦੀ ਕਦਰ ਨਹੀਂ ਕਰਦਾ, ਤੇ ਫਿਰ ਹੋਰ ਕਿਹਨੇ ਕਰਨੀ? ਇੱਥੇ ਸਾਡੇ ਨਿਆਣਿਆਂ ਨੂੰ ਜੁਰਮਾਨੇ ਹੁੰਦੇ ਰਹੇ ਆ ਵੀ ਤੁਸੀਂ ਜੀ ਪੰਜਾਬੀ ਬੋਲਦੇ ਹੋ। ਮਾਹੌਲ ਇਹ ਬਣਾਇਆ ਪਿਆ ਵੀ ਜੇ ਕੋਈ ਕੜਾ ਪਾ ਕੇ ਆਵੇ, ਕਿਰਪਾਨ ਪਾ ਕੇ ਆਵੇ, ਐਂ ਕਰ ਦਿਆਂਗੇ, ਉਹ ਕਰ ਦਿਆਂਗੇ। ਕਦੇ ਆ ਪਿੱਛੇ ਜੇ ਰੌਲਾ ਪਿਆ ਉਦੋਂ ਇੱਥੇ ਮਾਨਸਾ ਵਾਲੇ ਪਾਸੇ ਵੀ ਸਕੂਲ ਦੇ ਵਿੱਚ ਕਹਿੰਦੇ ਹੈਗਾ ਹਿੰਦੀ ਬੋਲਣੀ ਪਊਗੀ। ਸੋ ਕੁੱਲ ਮਿਲਾ ਕੇ ਪੰਜਾਬੀ ਬੋਲੀ ਦੇ ਉੱਤੇ, ਸਿੱਖ ਸੱਭਿਆਚਾਰ ਦੇ ਉੱਤੇ, ਸਿੱਖਾਂ ਦੇ ਹਿੱਤਾਂ ਦੇ ਉੱਤੇ
ਇਹ ਬੜਾ ਤਰੀਕਾ ਹੁੰਦਾ, ਜਦੋਂ ਕਿਸੇ ਕੌਮ ਨੂੰ ਮਾਰਨਾ ਹੋਵੇ ਇੱਕ ਝਟਕੇ ਨਾਲ ਤਾਂ ਮਾਰੀ ਨਹੀਂ ਜਾਂਦੀ। ਕੌਮ ਦੇ ਯੋਧੇ, ਬਲਕਾਰੀ ਬੰਦੇ, ਸਮਝ ਵਾਲੇ ਬੰਦੇ, ਉਹਨਾਂ ਨੂੰ ਜਾਂ ਤਾਂ ਕਤਲ ਕਰੋ, ਜਿਵੇਂ ਮਹਿਬੂਬ ਸਾਹਿਬ ਨੂੰ ਇੱਕ ਵਾਰੀ ਕਤਲ ਕਰਨ ਦਾ ਬਣਿਆ ਸੀ ਪ੍ਰੋਗਰਾਮ। ਇਵੇਂ ਹੀ ਸਾਡੀ ਕੌਮ ਦੀ ਜਿਹੜੀ ਸੋਚਵਾਨ ਸ਼ਖਸੀਅਤਾਂ ਨੇ ਉਹਨਾਂ ਦੇ ਕਤਲ ਕਰੋ। ਉਹਨਾਂ ਦੇ ਕਤਲਾਂ ਤੋਂ ਹੋਰ ਡਰ ਜਾਂਦੇ ਨੇ। ਦੂਜੀ ਗੱਲ, ਜਿਹੜੇ ਬੰਦੇ ਇੰਟੈਲੈਕਚੁਅਲ ਨੇ, ਵਿਦਵਾਨ ਨੇ, ਉਹਨਾਂ ਨੂੰ ਕਾਬੂ ਕਰੇ ਤੇ ਕਾਬੂ ਕਰਕੇ ਉਹਨਾਂ ਨੂੰ ਸਿੱਖੀ ਦੇ ਥਾਂ, ਸਿੱਖਾਂ ਦੇ ਥਾਂ ਹਿੰਦੂ ਹਿੰਦੁਸਤਾਨ ਦੇ ਝੰਡੇ ਚਕਾ ਦੋ। ਸਾਡੇ ਬਹੁਤ ਵੱਡੀ ਗਿਣਤੀ ਜਾਂ ਜਿੰਨੇ ਕਦੇ ਤੁਸੀਂ ਦੇਖਿਆ ਜਿਹੜੇ ਆ ਪੰਜਾਬੀ ਭਵਨ ਦੇ ਵਿੱਚ ਜਿੰਨਾ ਜਿਹੜੇ ਉਹ ਬਣਾਈ ਫਿਰਦੇ ਆ ਕੇਂਦਰੀ ਪੰਜਾਬੀ ਲੇਖਕ ਸਭਾ, ਕਿਸੇ ਕੌਮ ਪ੍ਰਸਤ ਜਾਂ ਪੰਜਾਬ ਪ੍ਰਸਤ ਬੰਦੇ ਦੀ ਕਦੇ ਕਿਤਾਬ ਦੀ ਗੱਲ ਕਰ ਜਾਣ, ਉਹ ਸਾਰੇ ਦੇ ਸਾਰੇ ਲਿਖਾਰੀ ਜਿਹੜੇ ਭਾਰਤ ਮਾਤਾ ਕੀ ਜੈ ਵਾਲੇ ਆ, ਜਿਹੜੇ ਕਿ ਐਂਟੀ ਸਿੱਖ ਤੇ ਐਂਟੀ ਪੰਜਾਬ ਜੇ ਤੁਸੀਂ ਹੋ, ਫਿਰ ਤੁਸੀਂ ਉੱਥੇ ਜੋ ਮਰਜ਼ੀ ਬਣ ਜਾਓ। ਤੁਸੀਂ ਭਾਸ਼ਾ ਵਿਭਾਗ ਦੇ ਵਿੱਚ ਪੰਜਾਬੀ ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ, ਉਹਦੇ 'ਚ ਜੋ ਮਰਜ਼ੀ ਬਣ। ਜੇ ਤੁਸੀਂ ਜਿਹੜਾ ਸਾਡੀ ਕੌਮ ਦਾ ਸਾਹਿਤ ਆ ਨਾ, ਉਹ ਕਹਿੰਦੇ ਧਾਰਮਿਕ ਸਾਹਿਤ ਆ ਜੀ, ਇਹ ਤਾਂ ਧਾਰਮਿਕ ਕਿਤਾਬਾਂ ਨੇ। ਤੇ ਸਾਡੀਆਂ ਜਿਹੜੀਆਂ ਕੌਮ ਦੀਆਂ, ਪੰਥ ਦੀਆਂ, ਪੰਜਾਬ ਦੀਆਂ ਲਿਖਤਾਂ ਕਿਤਾਬਾਂ ਨੇ ਜਾਂ ਲਿਖਾਰੀ ਨੇ, ਉਹਨਾਂ ਤਾਂ ਉਹ ਲਿਖਾਰੀ ਵੀ ਨਹੀਂ ਮੰਨਦੇ, ਕਹਿੰਦੇ ਸਾਹਿਤਕਾਰ ਥੋੜੀ ਹੈ, ਤਾਂ ਪਤਾ ਨਹੀਂ ਕੀ ਹੈ। ਦੂਜੇ ਪਾਸੇ ਸਾਡੀਆਂ ਆਪਦੀਆਂ ਸੰਸਥਾਵਾਂ ਦਾ ਕੀ ਹਾਲ ਆ? ਕਦੇ ਤੁਸੀਂ ਸੁਣਿਆ ਵੀ ਸ਼੍ਰੋਮਣੀ ਕਮੇਟੀ ਨੇ ਕਿਸੇ ਕੌਮ ਪ੍ਰਸਤ, ਪੰਜਾਬ ਪ੍ਰਸਤ ਕਿਤਾਬ ਨੂੰ ਰੈਕੋਗਨਾਈਜੇਸ਼ਨ ਕੀਤੀ ਹੋਵੇ, ਉਹਨਾਂ ਨੂੰ ਮਾਣ ਦਿੱਤਾ ਹੋਵੇ ਲਿਖਾਰੀਆਂ ਨੂੰ? ਇੱਥੇ ਇੱਕ ਕਾਲੇ ਪਾਣੀਆਂ ਦੇ ਉੱਤੇ ਸਰਦਾਰ ਜਗਤਾਰ ਸਿੰਘ ਇੰਡੀਅਨ ਐਕਸਪ੍ਰੈਸ ਵਾਲੇ ਦੀ ਕਿਤਾਬ ਆਈ ਸੀ। ਫਿਰ ਇੱਕ ਕਾਲੇ ਪਾਣੀਆਂ ਝੰਡੇ ਮਾਨ ਦੇ ਵਿੱਚ ਜੋ ਸਾਡੇ ਨਾਲ ਬੀਤਿਆ, ਉਹਦੇ ਬਾਰੇ ਕਿਤਾਬ ਸੀ। ਇੱਕ ਹੁਣ ਉਹਦੀ ਕਿਤਾਬ ਆਈ ਹੈ ਅੰਗਰੇਜ਼ੀ ਚ, ਉਹ ਜਿਹਦੇ ਵਿੱਚ ਸਾਰੇ ਡਾਕੂਮੈਂਟ, ਸਾਰੇ ਦਸਤਾਵੇਜ਼ ਅਕਾਲੀ ਲਹਿਰ ਦੇ, ਗੁਰਦਾਸ ਆਧਾਰ ਲਹਿਰ ਤੋਂ ਹੁਣ ਲੈ ਕੇ ਹੁਣ ਤੱਕ ਦੇ 100-125 ਸਾਲ ਦੇ ਸਾਰੇ ਨੇ। ਇਹੋ ਜਿਹੇ ਕੰਮ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਕਿੰਨਾ ਕੁ ਸਤਿਕਾਰਦੀ ਹੈ ਜੀ। ਤੇ ਜਿਹੜੇ ਇਹੋ ਜਿਹਾ ਨੂੰ ਨਹੀਂ ਸਤਿਕਾਰਦੇ, ਉਹ ਪੰਜਾਬ ਤੇ ਪੰਥ ਦੀ, ਕੌਮ ਦੀ ਗੱਲ ਕਰਨ ਵਾਲਿਆਂ ਨੂੰ ਕੀ ਇੱਥੇ ਮਿਲ ਸਕਦਾ? ਇਹਨਾਂ ਦੀ ਗੱਲ ਛੱਡੋ। ਪਿੱਛੇ ਜੇ ਮੈਂ ਜਿਹੜਾ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਵਾਲੇ ਨੇ, ਉਹਨਾਂ ਨੂੰ ਮੈਂ ਪੁੱਛਿਆ, ਫੋਨ ਕੀਤਾ ਉਹਨੂੰ ਮੈਂ, ਖੁਸ਼ਹਾਲ ਸਿੰਘ ਸ਼ਾਇਦ ਉਹਦਾ ਨਾਮ, ਮੈਂ ਕਿਹਾ ਜੀ ਤੁਸੀਂ ਜਿਹੜੀ ਐਂਟੀ ਸਿੱਖ ਤੇ ਹਿੰਦੂ ਕੱਟੜਵਾਦ ਦੀ ਸੋਚ ਵਾਲੇ ਆ, ਉਹਨਾਂ ਨੂੰ ਇੰਨਾ ਉੱਥੇ ਸੱਦ ਕੇ ਮਾਣ ਸਨਮਾਨ ਦਿੰਦੇ ਹੋ। ਪਿੱਛੇ ਜੇ ਇੱਕ ਕਿਤਾਬ ਆਈ ਸੀ ਖਾਲਿਸਤਾਨ ਦੇ ਸੰਘਰਸ਼ ਨੂੰ ਖਰਾਬ ਕਰਨ ਲਈ, ਉਲਟ ਕਿਤਾਬ ਜਿਹੜੀ ਜਾਂ ਇਸ ਤਰ੍ਹਾਂ ਦੀਆਂ, ਉਹ ਤੁਸੀਂ ਸਾਰੀਆਂ ਤੇ ਪ੍ਰੋਗਰਾਮ ਕਰਾਉਂਦੇ ਹੋ। ਵੀ ਤੁਹਾਨੂੰ ਪੰਜਾਬ ਲਈ, ਪੰਥ ਲਈ ਲਿਖਣ ਵਾਲੇ ਨਹੀਂ ਗੇ ਲਿਖਾਰੀ ਦਿਖਦੇ ਜਾਂ ਕਿਤਾਬਾਂ ਦਿਖਦੀਆਂ? ਨਹੀਂ, ਕਹਿੰਦੇ ਅਸੀਂ ਸਾਰਾ ਦਾ ਸਤਿਕਾਰ ਕਰਦੇ ਹਾਂ। ਮੈਂ ਉਹਨੂੰ 15-20 ਦੀ ਲਿਸਟ ਗਣਾਈ ਵੀ, ਇਹਨਾਂ ਚੋਂ ਦੱਸੋ ਕਿਹਨੇ ਪੰਜਾਬ ਲਈ ਜਾਂ ਪੰਥ ਲਈ? ਇਹ ਤਾਂ ਸਾਰੇ ਐਂਟੀ ਸਿੱਖ ਤੇ ਐਂਟੀ ਪੰਜਾਬ ਕਿਤਾਬਾਂ ਨੇ, ਇਹਨਾਂ ਤੁਸੀਂ ਸੈਮੀਨਾਰ ਕਰੀ ਜਾਂਦੇ ਹੋ। ਉਹ ਪੁਲਿਸ ਅਫਸਰ ਸੱਦੇ ਹੁੰਦੇ ਆ ਤੁਸੀਂ, ਜਿਨ੍ਹਾਂ ਨੇ ਸਾਡੇ ਬੰਦੇ ਬਾਰੇ, ਸਾਡੀ ਕੌਮ ਦਾ ਘਾਣ ਕੀਤਾ। ਜਦੋਂ ਉਹ ਆਪਦੇ ਆਪ ਨੂੰ ਬਾਹਲਾ ਹੀ ਜ਼ਿਆਦਾ ਜਸਟੀਫਾਈ ਕਰਨ ਲੱਗ ਗਿਆ, ਫਿਰ ਉਹਨੂੰ ਮੈਂ ਆਖਿਆ, ਮੈਂ ਕਿਹਾ ਜੀ ਮੇਰੀ ਕਿਤਾਬ ਆ ਪੰਜਾਬ ਦਾ ਬੁੱਚੜ KPS ਗਿੱਲ ਜਾਂ ਹਕੂਮਤੀ ਦਹਿਸ਼ਤਗਰਦੀ, ਜੂਨ 84 ਦੀ ਸ਼ਹੀਦਾਂ ਦੀ ਡਾਇਰੈਕਟਰੀ, ਇਹੋ ਜਿਹੀਆਂ ਕਿਤਾਬਾਂ ਚਲੋ ਛੱਡੋ, ਤੁਹਾਨੂੰ ਬਾਹਲੀਆਂ ਮੇਰੇ ਵਾਲੀਆਂ ਤੱਤੀਆਂ ਲੱਗਦੀਆਂ ਹੋਣੀਆਂ ਨੇ। ਤੁਸੀਂ ਆ ਬਲਜੀਤ ਸਿੰਘ ਖਾਲਸਾ ਮੇਰਾ ਮਿੱਤਰ ਆ, ਉਹਦੀਆਂ ਕਿਤਾਬਾਂ ਦੇਖ ਲਓ। ਉਹ ਤਾਂ ਵਿਚਾਰਾ ਸਹਿਜ ਨਾਲ ਗੱਲ ਕਰਦਾ, ਉਹ ਤਾਂ ਮੇਰੇ ਵਾਂਗੂ ਸਿੱਧਾ ਨਹੀਂ ਚੱਲਦਾ। ਇਹ ਗੱਲ ਨਾ ਆਵੇ। ਕੁੱਲ ਮਿਲਾ ਕੇ ਜਿਹੜਾ ਵੀ ਪੰਜਾਬ ਦੇ ਵਿੱਚ ਪੰਥ ਤੇ ਕੌਮ ਦੇ ਹਿਸਾਬ ਨਾਲ ਬੰਦਾ ਵਿਚਰਦਾ, ਉਹਦੇ ਉਲਟ ਇੰਨਾ ਕੁ ਵੱਡਾ ਲਾਣਾ ਬਾਣਾ ਪੈਦਾ ਕਰ ਲਿਆ ਵੀ ਸਾਡੀਆਂ ਤਾਂ ਆਪਦੀਆਂ ਸੰਸਥਾਵਾਂ 'ਚ ਸਪੇਸ ਨਹੀਂ, ਥਾਂ ਨਹੀਂ ਬਚੀ ਉਹਨਾਂ ਲਈ, ਬੰਦਿਆਂ ਲਈ ਨਹੀਂ ਬਚੀ ਜਿਹੜੇ ਕੌਮ ਦੀ ਗੱਲ ਕਰਦੇ। ਇਹ ਸਾਰਾ ਕੁਝ ਪਿਛਲੇ 30-35-40 ਸਾਲਾਂ ਦੇ ਵਿੱਚ ਬਾਦਲ ਦਲ ਦੀ ਕਿਰਪਾ ਨਾਲ ਵਾਪਰਿਆ। ਅੱਜ ਜਿਹੜੇ ਬੰਦਿਆਂ ਨੂੰ ਲੱਗਦਾ ਹੁੰਦਾ ਸੀ, ਮੈਨੂੰ ਉਹਨਾਂ ਸਾਰੇ ਭਰਾਵਾਂ ਦਾ, ਉਹਨਾਂ ਸਾਰੇ ਵੀਰਾਂ ਦਾ ਬਹੁਤ ਪਿਆਰ ਆਉਂਦਾ, ਜਿਹੜੇ ਅਕਸਰ ਮੇਰੇ ਪ੍ਰੋਗਰਾਮ ਸੁਣ ਕੇ ਕਹਿੰਦੇ ਹੁੰਦੇ ਆ ਜੀ ਬਾਦਲਾਂ ਦਾ ਸੁਣਸਣਾ ਵਜਾਉਂਦਾ। ਮੈਂ ਤੁਹਾਡੀ ਲੰਮੀ ਉਮਰ ਦੀ ਕਾਮਨਾ ਕਰਦਾ ਵਾਂ ਤੇ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਨਾਲ ਕਹਿਣਾ ਚਾਹੁੰਦਾ ਵੀ ਇਹ ਗੱਲਾਂ ਦੀਆਂ ਸਕਰੀਨਸ਼ਾਟ ਲੈ ਕੇ ਰੱਖ ਲਓ। ਤੁਹਾਡੇ ਨਿਆਣਿਆਂ ਨੇ ਤੁਹਾਡੇ ਸਿਰ 'ਚ ਛੱਤਰ ਮਾਰਿਆ ਕਰਨੇ ਆ। ਤੇ ਜਦੋਂ ਉਹ ਬੰਦਾ ਪਿੱਟ ਕੇ ਦੱਸਦਾ ਸੀਗਾ ਕਿ ਦਿੱਲੀ ਦੇ ਹੱਥ ਠੋਕੇ ਕਹਾੜੇ ਦਾ ਦਸਤਾ ਬਣ ਕੇ ਜਿਹੜੇ ਲੋਕ ਸਾਡੀ ਕੌਮ ਦਾ ਘਾਣ ਕਰ ਰਹੇ ਨੇ, ਬਾਦਲ ਸੈਨਾ, ਉਹ ਜਦੋਂ ਉਹਨਾਂ ਦੇ ਬਾਰੇ ਬੋਲਦਾ ਸੀ, ਤੁਸੀਂ ਉਦੋਂ ਕਹਿੰਦੇ ਸੀ ਬਾਦਲਾਂ ਦਾ ਸ਼ੌਂਸ਼ਣਾ ਵਜਾਉਂਦਾ। ਤੁਸੀਂ ਸਾਨੂੰ ਇਹੀ ਡਰਾਉਂਦੇ ਹੋ ਨਾ ਕਿ ਜੀ BJP ਆ ਜਾਊ, ਤੇ ਕਾਂਗਰਸ ਆ ਗਈ ਸੀ, ਉਹਨੇ ਵੀ ਜੋ ਕੁਛ ਕੀਤਾ ਉਹਦੇ ਨਾਲ ਮਾੜਾ BJP ਕਰ ਲੂ। ਸਿੱਧੇ ਦੁਸ਼ਮਣ ਦਾ ਲੜਨਾ ਸੌਖਾ ਹੁੰਦਾ। ਜਿਵੇਂ ਅੰਗਰੇਜ਼ਾਂ ਦੀ ਗੁਲਾਮੀ ਸੀ, ਜਦੋਂ ਉਦੋਂ ਸਾਡੀ ਕੌਮ ਦੇ ਬੱਚੇ ਨੂੰ ਪਤਾ ਸੀ ਤੇ ਉਹਦੇ ਖਿਲਾਫ ਆਪਾਂ ਲੜਦੇ ਸੀ। ਹੁਣ ਸਾਡੀ ਕੌਮ ਨੂੰ ਅੱਧੀ ਨੂੰ ਤਾਂ ਇਹੀ ਨਹੀਂ ਪਤਾ ਹੈਗਾ, ਉਲਟਾ ਉਹ
ਅੱਖਾਂ ਜੀਆਂ ਕੱਢ ਕੇ ਕਹਿੰਦੇ ਆ ਵੀ ਆਪਣੇ ਸੰਗਲ ਪਾਏ ਹੋਏ ਨੇ, ਆਪਾਂ ਕਿੱਥੇ ਗੁਲਾਮ। ਸੋ ਜਿਹੜੀ ਸਾਡੀ ਇਸ ਮੌਕੇ ਦੁਰਗਤੀ ਹੋ ਰਹੀ ਆ, ਸਾਡੀਆਂ ਸੰਸਥਾਵਾਂ, ਕਿਸੇ ਕੌਮ ਨੂੰ ਜਦੋਂ ਮਾਰਨਾ ਹੋਵੇ ਉਹਦੀਆਂ ਸੰਸਥਾਵਾਂ ਵੀ ਖੋਹ ਲਈਆਂ ਨੇ ਨਾ। ਅੱਜ ਅਸੀਂ ਆਪਦੇ ਤਖਤ ਦੇ, ਅਕਾਲ ਤਖਤ ਸਾਹਿਬ ਦੇ ਦੋ ਜਿਹੜੇ ਬਾਹਰਲੇ ਨੇ ਉਹ ਤਾਂ ਬੀਜੇਪੀ ਨੇ ਦੱਬ ਲਏ, ਆ ਬੀਜੇਪੀ ਦੇ ਯਾਰਾਂ ਨੇ ਦੱਬੇ ਹੋਏ ਨੇ ਪੰਜਾਬ ਵਾਲੇ ਤਖਤ, ਆਪਦੀ ਮਰਜ਼ੀ ਦੇ ਜਥੇਦਾਰ ਲਾਉਂਦੇ ਨੇ। ਐਤਕੀ ਮਿਸ਼ਨਰੀ ਕਾਲਜਾਂ ਵਾਲਿਆਂ ਦੀ ਤਾਪ ਚੜਿਆ ਪਿਆ, ਕਹਿੰਦੇ ਮਸਾਂ ਤਾਂ ਸਾਡਾ ਜਥੇਦਾਰ ਲੱਗਿਆ। ਕੀ ਇਹ ਜਥੇਦਾਰ ਨਾਨਕਸ਼ਾਹੀ ਕੈਲੰਡਰ ਲਾਗੂ ਕਰਾ ਦੂਗਾ? ਕੀ ਇਹ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਹਿ ਦੂਗਾ ਵੀ ਭਾਈ ਸਾਰੇ ਗੁਰਦੁਆਰਿਆਂ ਦੇ ਵਿੱਚ ਜਿੱਥੇ ਜਿੱਥੇ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆ ਉਹਨੂੰ ਤੁਸੀਂ ਜੋ ਮਰਜ਼ੀ ਨਾਂ ਦੇਈ ਫਿਰਦੇ ਹੋ, ਠਾਠ, ਕਦੇ ਡੇਰਾ, ਹੁਣ ਗੁਰਦੁਆਰਾ ਕਿਹਾ ਜਾਊ ਜਿੱਥੇ ਵੀ ਗੁਰੂ ਪਿਆ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪਿਆ, ਤੇ ਸਾਰੇ ਥਾਵਾਂ ਦੇ ਉੱਤੇ ਅਕਾਲ ਤਖਤ ਸਾਹਿਬ ਵਾਲੀ ਸਿੱਖ ਰਹਿਤ ਮਰਿਆਦਾ ਲਾਗੂ ਕਰਨੀ ਪਊਗੀ। ਇੱਧਰ ਨੂੰ ਤੁਰ ਕੇ ਤਾਂ ਦੇਖੋ, ਜਦ ਹੀ ਬਾਦਲ ਦਾਲ ਵਾਲਿਆਂ ਨੇ ਇੰਨਾ ਕੁ ਦਿਖਾ ਕੇ, ਇਹ ਵੀ ਇੱਕ ਸੌਖੀ ਜੀ ਗੱਲ ਆ ਸਮਝਣ ਵਾਲੀ। ਜਦੋਂ ਸਰਸੇ ਵਾਲਿਆਂ ਨੇ ਸਲਾਵਤਪੁਰੇ ਪਖੰਡ ਕੀਤਾ, ਪੰਥ ਨੇ ਉਹਨਾਂ ਦੇ ਖਿਲਾਫ ਮੋਰਚਾ ਲਾਇਆ, ਪਰਚਾ ਦਰਜ ਹੋ ਗਿਆ। ਪਰਚੇ ਦਾ ਦਿਖਾ ਕੇ ਡਰ ਬਾਦਲ ਦਾਲ ਵਾਲਿਆਂ ਨੇ ਉਹਨਾਂ ਨਾਲ ਸੌਦਾ ਮਾਰ ਲਿਆ ਵੀ ਅਸੀਂ ਪਰਚਾ ਕੈਂਸਲ ਕਰਾ ਦਿੰਨੇ ਆ, ਤੁਸੀਂ ਸਾਨੂੰ ਵੋਟਾਂ ਪਾ ਦਿਓ। ਫਿਰ ਵੋਟਾਂ ਲੈਂਦੇ ਰਹੇ ਤੇ ਅੱਜ ਉਹ ਸਾਰਾ ਪਾਜ ਖੁੱਲ ਗਿਆ ਵੀ ਕਿਵੇਂ ਇਹ ਅਦਾਲਤਾਂ ਦੇ ਵਿੱਚ ਦੇ ਕੇ ਆਏ ਹਲਫੀਆ ਬਿਆਨ। ਉਹ ਵਿਚਾਰਾ ਉੱਥੇ ਜਿਹੜਾ ਰਜਿੰਦਰ ਸਿੰਘ ਸਿੱਧੂ ਆ ਬਠਿੰਡੇ ਵਾਲਾ, ਉਹ ਅੱਡ ਪਿੱਟਦਾ ਫਿਰਦਾ ਵੀ ਮੈਂ ਤਾਂ ਕਿਤੇ ਦਸਤਖਤ ਨਹੀਂ ਕੀਤੇ, ਮੇਰੇ ਆਪੇ ਹੀ ਦਸਤਖਤ ਕਰੀ ਫਿਰਦੇ। ਹੁਣ ਵੀ ਜੇਕਰ ਇਹਨਾਂ ਨੂੰ ਲੱਗੇ ਕਿ ਕੁਲਵੰਤ ਜਿਹੜਾ ਆਪਣਾ ਕੁਲਦੀਪ ਸਿੰਘ ਗੜਗੱਜ ਜਥੇਦਾਰ ਲਾਇਆ ਜਿਹੜਾ ਵਿਚਾਰਾ ਇਹਨਾਂ ਨੇ, ਵੀ ਉਹ ਮਾੜੀ ਜੀ ਪੰਥ ਦੀ ਕੌਮ ਦੀ ਗੱਲ ਕਰਦਾ, ਇਹਨਾਂ ਨੇ ਬਾਬੇ ਧੁੰਮੇ ਨਾਲ ਤੇ ਬਾਬੇ ਬਲਬੀਰ ਸਿੰਘ ਨਾਲ ਸੌਦਾ ਮਾਰ ਲੈਣਾ ਵੀ ਅਸੀਂ ਉਹਨੂੰ ਲਾਉਂਦੇ ਆ, ਤੁਸੀਂ ਜਿਹਨੂੰ ਮਰਜ਼ੀ ਕਹੋ ਅਸੀਂ ਤੁਹਾਡਾ ਜਥੇਦਾਰ ਲਾਉਂਦੇ ਆ ਤੇ ਸਾਨੂੰ ਵੋਟਾਂ ਪਾਓਗੇ। ਉਹਨਾਂ ਨੇ ਮਿੰਟ ਦੀ ਮੰਨ ਲੈਣਾ। ਆਹ ਤਾਂ ਸਾਡਾ ਹਾਰ ਆ। ਜਦੋਂ ਸਾਡਾ ਗੁਰਬਖਸ਼ ਸਿੰਘ ਬੈਠਾ ਸੀ ਭੁੱਖ ਹੜਤਾਲ ਤੇ, ਉਹਨਾਂ ਦਿਨਾਂ ਦੇ ਵਿੱਚ ਅਸੀਂ ਪੂਰੀ ਜ਼ੋਰ ਨਾਲ ਸਾਰੀ ਗੱਲ 'ਚ ਸ਼ਾਮਲ ਸੀ, ਤੇ 2-3 ਦਿਨ ਪਹਿਲਾਂ ਉਸ ਗੱਲ ਦੀ ਕੰਸੋਲ ਮਿਲੀ ਆਪਣੇ ਸਾਰੇ ਆਗੂਆਂ ਨੂੰ। ਉੱਥੇ ਮੈਂ ਬੈਠਿਆਂ ਨੂੰ ਦੱਸਿਆ ਸੀ, ਮੈਂ ਕਿਹਾ ਅਗਲੇ ਕਹਿੰਦੇ ਆ ਜੀ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਦਿਓ, ਅਸੀਂ ਗੁਰਬਖਸ਼ ਵਾਲੀ ਗੱਲ ਦਾ ਕਿਸੇ ਤਰੀਕੇ ਨਾਲ ਹੱਲ ਕੱਢਣ 'ਚ ਤੁਹਾਡੀ ਮਦਦ ਕਰਾਂਗੇ। ਤੇ ਦੇਖ ਲਓ ਜਿਹਨੇ ਚਾਹੀਦੇ ਅਖਬਾਰਾਂ ਦੀਆਂ ਕਟੀਆਂ ਇੱਥੇ ਪਈਆਂ ਨੇ ਅੱਜ ਵੀ ਸਬੂਤ। ਉਧਰੋਂ ਗੁਰਬਖਸ਼ ਦੀ ਭੁੱਖ ਹੜਤਾਲ ਦੇ ਖਿਲਾਫ ਹਵਾ ਬਣਾਉਣ ਲਈ, ਉਲਟ ਹਵਾ ਬਣਾਉਣ ਲਈ ਜਿਹੜੀ ਧਿਰ ਨੇ RSS ਦੇ ਏਜੰਡੇ ਤਹਿਤ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਇਆ, ਉਹ ਇਹ ਸੌਦਾ ਮਾਰਿਆ ਸੀ। ਸੌਦੇ ਮਾਰੇ ਜਾ ਰਹੇ ਨੇ ਸਾਡੀ ਕੌਮ ਦੇ। ਕੀ ਇਸ ਮੌਕੇ ਕੋਈ ਇਹ ਗੱਲ ਦਾ ਹੋ ਸਕਦਾ ਵੀ ਬਾਦਲ ਦਲ ਦਾ ਥੋਪਿਆ ਹੋਇਆ ਜਥੇਦਾਰ ਇਹੋ ਜਿਹੀ ਕੋਈ ਗੱਲ ਕਰਦੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਨਹੀਂ ਕਰ ਸਕਿਆ ਕੁਝ? ਹਾਂ, ਇਹ ਗੱਲ ਜ਼ਰੂਰ ਆ ਕਿ ਜਿਵੇਂ ਬਹੁਤ ਕਦੇ ਵਧੀਆ ਜਿਹੀਆਂ ਬਾਤਾਂ ਪਾ ਕੇ ਗਿਆਨੀ ਹਰਪ੍ਰੀਤ ਸਿੰਘ ਜਕਾਰੇ ਛਡਵਾ ਲੈਂਦਾ ਸੀ, ਉਵੇਂ ਇਹ ਛਡਵਾਈ ਚੱਲੂ। ਪਰ ਜੇ ਕਹੀਏ ਵੀ ਇਹਨਾਂ ਗੱਲਾਂ ਨਾਲ ਕੌਮ ਦਾ ਕੁਝ ਬਣ ਜੂ, ਇਹ ਬਿਲਕੁਲ ਨਹੀਂ। ਕੌਮ ਦੀ ਗੱਲ ਬਣਨੀ ਆ ਸੰਘਰਸ਼ ਵਾਲੀਆਂ ਧਿਰਾਂ ਰਾਹੀਂ। ਕੌਮ ਦੀ ਬਾਤ ਪੈਣੀ ਆ ਜਦੋਂ ਪੰਥ ਨੂੰ, ਕੌਮ ਨੂੰ ਸਮਰਪਿਤ, ਗੁਰੂ ਨੂੰ ਸਮਰਪਿਤ। ਇੱਕ ਹੋਰ ਗੱਲ ਕਹਿ ਕੇ ਸਮਾਪਤੀ ਕਰਨੀ ਆ। ਅੱਜ ਇੱਕ TV ਚੈਨਲ ਤੇ ਬਹਿਸ ਹੋ ਰਹੀ ਸੀ, ਉੱਥੇ ਭਾਰਤ ਮਾਤਾ ਦਾ ਲਾਡਲਾ ਕੋਈ ਫੌਜੀ ਅਫਸਰ ਸੀਗਾ, ਉਹ ਸਾਡੇ ਸਿੱਖਾਂ ਦੇ ਬੱਚਿਆਂ ਨੂੰ, ਕਿਉਂਕਿ ਜਿਹੜੇ ਭਾਰਤੀ ਚੈਨਲ ਆ ਉਹ ਸਾਡੇ ਬੰਦਿਆਂ ਬਾਰੇ ਤਾਂ ਮੈਂ ਤਾਂ ਕਹਿੰਦਾ ਮੈਂ ਜਾਣਾ ਹੀ ਨਹੀਂ ਚਾਹੀਦਾ ਇਹਨਾਂ ਦੇ ਚੈਨਲਾਂ ਤੇ। ਜਾਂ ਫਿਰ ਠੋਕ ਵਜਾ ਕੇ ਗੱਲ ਕਹੋ ਤੇ ਉਹਨੂੰ ਗੌਰਵ ਗਰਵ ਜੇ ਨੂੰ ਉੱਥੇ ਕਹਿ ਦੇਵੇ ਭਾਈ ਚੁੱਪ ਕਰ ਜਾ, ਸਾਨੂੰ ਤੇਰਾ ਪਤਾ, ਤੂੰ ਸਾਨੂੰ ਗੱਲ ਕਰ ਲੈਣ ਦੇ, ਤੂੰ ਕਿਹੜਾ ਸਿੱਖਾਂ ਦੇ ਘਰੇ ਜੰਮਿਆ, ਸਾਨੂੰ ਪਤਾ ਸਾਡੀ ਕੌਮ ਦੀ ਕੀ ਤਕਲੀਫ ਆ, ਤੂੰ ਹੁਣ ਹਿੰਦੂ ਮੁੰਡਾ ਮਾਰੀ ਜਾਂਦਾ ਇੱਥੇ। ਜਦੋਂ ਪੈਰਾਂ ਹੇਠ ਬਟੇਰਾ ਆ ਗਿਆ ਫਿਰ ਤਾਂ ਜਦੋਂ ਕਹਿੰਦੇ ਆ ਪੇਟ ਪਈਆਂ ਰੋਟੀਆਂ, ਸਭੇ ਗੱਲਾਂ ਖੂਟੀਆਂ, ਜਿਹਦੇ ਕੁਛ ਹੈ ਨਹੀਂਗਾ ਉਹ ਤਾਂ ਇਹ ਕਹੂਗਾ ਵੀ ਮੈਨੂੰ ਕੀ। ਦੂਜੇ ਪਾਸੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਹੁਣ ਧੇਲੇ ਦਾ ਲਾਲਾ ਨਹੀਂ ਹੁੰਦਾ, ਅਗਲਾ ਟਕਾ ਕੇ ਗੱਲ ਮਾਰਦਾ ਸਿੱਖਾਂ ਨੂੰ। ਹੁਣ ਇਸ ਪ੍ਰੋਗਰਾਮ ਦੇ ਵਿੱਚ ਉਹ ਸਾਡਾ ਰਿਟਾਇਰਡ ਸਿੱਖ ਫੌਜੀ ਜਰਨੈਲ ਕਹਿਣ ਲੱਗਿਆ ਹੋਇਆ ਵੀ ਖਾਲਿਸਤਾਨ ਨੂੰ ਤਾਂ ਜੀ ਸਪੋਰਟ ਹੀ ਹੈ ਨਹੀਂ, ਜੇ ਹੈ ਨਹੀਂ, ਬੋ ਹੈ ਨਹੀਂ, ਮੰਨ ਲਈ ਭਾਈ ਗੱਲ ਤੇਰੀ। ਇਹਦਾ ਮੈਂ ਇੱਕ ਸੌਖਾ ਜਿਹਾ ਦੱਸਦਾ ਵੀ ਸਾਰੀ ਦੀ ਸਾਰੀ ਕੌਮ ਕਦੇ ਵੀ ਨਹੀਂ ਕਿਸੇ ਕੌਮ ਦੀ ਲੜਾਈ ਲੜਦੇ ਹੁੰਦੇ। ਹਰ ਕੌਮ ਦੇ ਵਿੱਚ ਵਿਦਵਾਨ ਕਿੰਨੇ ਕੁ ਹੁੰਦੇ? ਪੂਰੀ ਦੀ ਪੂਰੀ ਕੌਮ ਚੋਂ ਇੱਕ ਨਿੱਕਾ ਜਿਹਾ ਹਿੱਸਾ ਵਿਦਵਾਨ ਹੁੰਦਾ ਜਿਹੜਾ ਵਿਦਵਾਨੀ ਦੇ ਨਾਲ ਕੌਮ ਦੀ ਅਗਵਾਈ ਕਰਦਾ। ਪੂਰੀ ਦੀ ਪੂਰੀ ਕੌਮ ਚੋਂ ਥੋੜੇ ਜਿਹੇ ਬੰਦੇ ਹੁੰਦੇ ਆ ਜਿਹੜੀ ਪੂਰੀ ਕੌਮ ਵੱਲੋਂ ਲੜ ਰਹੇ ਹੁੰਦੇ। ਹੁਣ ਭਾਰਤ ਦੇ ਜਿਹੜੇ ਫੌਜ ਆ, ਫੌਜੀ, ਸਾਰਾ ਭਾਰਤ ਥੋੜੀ ਲੜਦਾ ਜਦੋਂ ਕਿ ਲੜਾਈ ਹੁੰਦੀ ਹੈ। ਭਾਰਤ ਨੇ ਇੱਕ ਫੌਜ ਰੱਖੀ ਹੋਈ ਆ, ਉਵੇਂ ਸਿੱਖਾਂ ਦੀ ਇੱਕ ਫੌਜ ਆ। ਉਹ ਫੌਜ ਕਿਹੜੇ ਉਹ ਆਪਾਂ ਨੂੰ ਪਤਾ ਹੀ ਹੈ, ਦੱਸਣ ਦੀ ਲੋੜ ਤਾਂ ਹੈ ਨਹੀਂ। ਜਿਨ੍ਹਾਂ ਨੂੰ ਕੌਮ ਦੀ ਲੜਾਈ ਲੜਨ ਲੱਗਿਆ ਇਹ ਨਹੀਂ ਹੁੰਦਾ ਹੈਗਾ ਵੀ ਐ ਹੋ ਜੂ ਉਹ ਹੋ ਜੂ, ਜਿਵੇਂ ਭਾਈ ਨਾਰਾਇਣ ਸਿੰਘ ਚੌੜੇ ਨੇ ਸਟੈਪ ਚੱਕਿਆ।
ਚਾਹੇ ਇੰਦਰਾ ਦਾ, ਚਾਹੇ ਵੈਦਿਆ ਦਾ, ਚਾਹੇ ਬਿਆੰਤੇ ਦਾ, ਚਾਹੇ ਬਾਦਲ ਦਾ, ਚਾਹੇ ਹੋਰ ਜਿਹਦਾ ਮਰਜੀ, ਜਦੋਂ ਪਤਾ ਲੱਗਦਾ ਵੀ ਇਹ ਕੌਮ ਦਾ ਦੁਸ਼ਮਣ, ਜਿਹੜੇ ਉਹ ਸਾਡੀ ਕੌਮ ਦੀ ਲੜਾਈ ਲੜਦੇ। ਹੁਣ ਸਾਰਿਆਂ ਨੇ ਥੋੜੀ ਲੜਨਾ ਹੁੰਦਾ, ਅਖੇ ਜਿਹਨਾਂ ਨੂੰ ਸਪੋਰਟ ਨਹੀਂ, ਤੇ ਭਾਈ ਰੈਫਰੈਂਡਮ ਕਰਾ ਲਓ, ਰੈਫਰੈਂਡਮ ਕਰਾ ਕੇ ਗੱਲ ਨਿਬੇੜੋ ਵੀ ਇਹਨਾਂ ਦੀ ਸਪੋਰਟ ਹੈਗੀ ਕਿ ਨਹੀਂ ਹੈਗੀ। ਜੇ ਨਹੀਂ ਹੋਊਗੀ ਅਸੀਂ ਦੁਬਾਰਾ ਫਿਰ ਹੋਰ ਮਿਹਨਤ ਕਰਾਂਗੇ, ਫਿਰ ਕਹਾਂਗੇ 5 ਸਾਲ ਬਾਅਦ ਫਿਰ ਕਰਾ ਲਓ। ਕਦੇ ਤਾਂ ਉਹ ਵੇਲਾ ਆਊਗਾ ਨਾ ਜਦੋਂ ਤੁਸੀਂ ਕਹੋਗੇ ਵੀ ਹੁਣ ਕੀ ਕਰੀਏ। ਇਹ ਤਾਂ ਸਾਰੇ, ਪਰ ਸਾਨੂੰ ਗਰੰਟੀ ਆ ਕਿ ਹੁਣ ਮਾਹੌਲ ਆ ਟੈਰਰ ਦਾ, ਡਰ ਦਾ, ਇਸ ਮੌਕੇ ਬੰਦਾ ਚੁੱਪ ਕਰ ਜਾਂਦਾ। ਪਰ ਜਿੱਦਣ ਤੁਸੀਂ ਲਾਇਓ 5 ਸਾਲ, ਵੀ 5 ਸਾਲ ਤੁਹਾਨੂੰ ਮਾਹੌਲ ਹੋਵੇ ਪੂਰਾ ਵੀ ਖਾਲਿਸਤਾਨ ਦੇ ਖਿਲਾਫ ਪੂਰਾ ਪ੍ਰਚਾਰ ਕਰੋ, ਲੋਕਾਂ ਨੂੰ ਜੋ ਮਰਜ਼ੀ ਦਿਓ, ਸਾਨੂੰ ਦਿਓ ਫਿਰ 5 ਮਹੀਨੇ ਵੋਟਾਂ ਤੋਂ ਪਹਿਲਾਂ, ਅਸੀਂ ਫਿਰ ਦੱਸਾਂਗੇ ਆਪਦੇ ਹਿਸਾਬ ਨਾਲ ਵੀ ਜੇ ਖਾਲਿਸਤਾਨ ਬਣ ਗਿਆ ਤਾਂ ਹੋਊਗਾ। ਫਿਰ ਵੋਟਾਂ ਪਵਾ ਕੇ ਦੇਖ ਲਿਓ ਜੇ ਪੰਜਾਬ ਦੇ ਕਿਸੇ ਲਾਲੇ ਨੇ ਵੀ ਸਾਡੇ ਖਿਲਾਫ ਵੋਟ ਪਾਤੀ, ਕਿਉਂਕਿ ਸਾਡਾ ਗੁਰੂ ਦਾ, ਸਾਡੇ ਧਰਮ ਦਾ, ਸਾਡੇ ਸਾਰੇ ਸੱਭਿਆਚਾਰ ਦੇ ਵਿੱਚੋਂ ਜਿਸ ਤਰੀਕੇ ਦੇ ਸਾਡੇ ਸਿਧਾਂਤ ਨਿਕਲਦੇ ਆ, ਉਹ ਗਊ ਗਰੀਬ ਦੀ ਰੱਖਿਆ ਲਈ, ਹਰ ਮਜ਼ਲੂਮ ਦੀ ਰੱਖਿਆ ਲਈ, ਹਰ ਇੱਕ ਦੀ ਸ਼ਾਨ ਲਈ ਹੈ। ਕੱਲ ਪਰਸੋਂ ਵੀ ਇੱਥੇ ਇੱਕ ਪੁਲਿਸ ਮੁਲਾਜ਼ਮ ਸੀਗਾ, ਉਹ ਵਿਚਾਰਾ ਗੱਲ ਕਰ ਰਿਹਾ ਸੀਗਾ ਵੀ ਸਰਦਾਰ ਜੀ ਉਮਰ ਦਰਾਜ ਹੋ ਗਏ ਆ, ਅਸੀਂ ਉਹ ਵਕਤ ਦੇਖੇ ਆ ਜਦੋਂ ਸਿੱਖ ਦੀ ਚੜ੍ਹਤ ਹੁੰਦੀ ਸੀ, ਤੇ ਮੈਂ ਹੀ ਉਹ ਦੌਰ ਦੇਖ ਰਿਹਾ ਜਦੋਂ ਸਿੱਖ ਦੀ ਕੋਈ ਸ਼ਾਨ ਨਹੀਂ ਰਹੀ, ਸਿੱਖ ਦੀ ਕੋਈ ਇੱਜ਼ਤ ਨਹੀਂ ਰਹੀ। ਸੋ ਇਸ ਮਾਹੌਲ ਦੇ ਵਿੱਚ ਜਿਹੜੇ ਦੁਖੀ ਲੋਕ ਨੇ, ਜਦੋਂ ਉਹਨਾਂ ਦੇ ਸਾਹਮਣੇ ਆਪਸ਼ਨ ਆਊ, ਜਦੋਂ ਚੋਣ ਕਰਨ ਦੀ ਵਾਰੀ ਆਊਗੀ, ਉਦੋਂ ਉਹ ਖਾਲਿਸਤਾਨ ਵੱਲ ਹੀ ਭੁਗਤਣਗੇ। ਸੋ ਐਵੇਂ ਬਾਤਾਂ ਜਿਹੀਆਂ ਪਾਈ ਜਾਣੀਆਂ ਵੀ ਸਪੋਰਟ ਨਹੀਂ, ਹਮਾਇਤ ਨਹੀਂ ਪਾਈ, ਉਹ ਕੱਟਾ ਕੱਢੀ ਕੱਢ ਕੇ ਦੇਖ ਲਓ, ਜਦੋਂ ਮਰਜ਼ੀ ਰੈਫਰੈਂਡਮ ਕਰਾ ਲਿਓ, ਇੱਥੇ ਖਾਲਿਸਤਾਨ ਦੇ ਹੱਕ 'ਚ ਹੀ ਝੰਡੇ ਝੂਲਣਗੇ। ਸੋ ਇੱਥੇ ਸਮਾਪਤੀ ਆ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।